ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਨਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨ ਕੀ ਜਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਇਹਨੂੰ ਆਖਦੇ ਹਾਂ। ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ ਜੀ ਆਇਆਂ ਨੂੰ ਤੇ ਹੈਪੀ ਇੰਡੀਪੈਂਡੈਂਸ ਡੇ ਜੀ। ਧੰਨਵਾਦ ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਅਤੇ ਸਾਰਿਆਂ ਨੂੰ ਇੰਡੀਪੈਂਡੈਂਸ ਡੇ ਦੀਆਂ ਬਹੁਤ ਬਹੁਤ ਵਧਾਈਆਂ। ਅਤੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਆਈਫੋਨ ਐਂਡਰੋਇਡ ਐਪਸ ਰਾਹੀਂ ਟੈਲੀਫੋਨ ਰਾਹੀਂ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਇੱਕ ਵਾਰੀ ਫੇਰ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ 4 ਜੁਲਾਈ ਆ ਅਤੇ ਦਿਨ ਜਿਹੜਾ ਆ ਉਹ ਵੀਰਵਾਰ ਆ ਜੀ। ਅਤੇ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਕਿਉਂਕਿ ਅੱਜ ਵੀਰਵਾਰ ਦਾ ਦਿਨ ਆ, ਸੋ ਵੀਰਵਾਰ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਟਰੱਕਿੰਗ ਦੇ ਨਾਲ ਸੰਬੰਧਿਤ ਗੱਲਾਂ ਬਾਤਾਂ ਜਿਹੜੀਆਂ ਕਰਦੇ ਹਾਂ ਉਸ ਦੇ ਬਾਬਤ ਜਿਹੜੀ ਗੱਲਬਾਤ ਕਰਨ ਦੇ ਲਈ ਆਪਣੇ ਨਾਲ ਜੁੜ ਚੁੱਕੇ ਨੇ ਰਮਨ ਸਿੰਘ ਜੀ। ਜੀ ਆਇਆਂ ਨੂੰ, ਸਵਾਗਤ ਹੈ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਹੈਪੀ 4th ਜੁਲਾਈ। ਥੈਂਕ ਯੂ ਜੀ। ਬੀ ਸੇਫ ਆਊਟ ਦੇਅਰ, ਡੋਨਟ ਡਰਿੰਕ ਐਂਡ ਡਰਾਈਵ। ਜੀ ਬਿਲਕੁਲ, ਅਤੇ ਪਟਾਕੇ ਵੀ ਧਿਆਨ ਨਾਲ ਜਿਨ੍ਹਾਂ ਨੇ ਜੇ ਚਲਾਉਣੇ ਜਿਹੜੇ ਇਲਾਕਿਆਂ ਦੇ ਵਿੱਚ ਧਿਆਨ ਦੇ ਨਾਲ। ਜੀ ਬਿਲਕੁਲ, ਸੋ ਸਾਰਿਆਂ ਨੂੰ ਹੀ ਪ੍ਰੋਗਰਾਮਾਂ 'ਚ ਰਾਜਕਰਮਵੀਰ ਸਿੰਘ ਜੀ ਆਪਾਂ 4 ਜੁਲਾਈ ਦੀ ਗੱਲਬਾਤ ਕਰਦੇ ਰਹਾਂਗੇ। ਸਾਡੇ ਕੋਲ ਸਮਾਂ ਜਿਹੜਾ ਟਰੱਕਿੰਗ ਵਾਲਾ ਪ੍ਰੋਗਰਾਮ ਦਾ ਹੈ ਨਾ, ਅਤੇ ਇਸ ਕਰਕੇ ਉਹਦੇ ਵੱਲ ਆਪਾਂ ਸ਼ੁਰੂ ਹੁੰਦੇ ਹਾਂ, ਰਾਈਟ ਜੀ। ਅਤੇ ਦੱਸਦੇ ਜਾਈਏ ਵੀ ਅੱਜ 243ਵਾਂ ਅਮਰੀਕਾ ਦਾ ਜਿਹੜਾ ਇਹ ਜਨਮ ਦਿਨ ਕਹਿ ਲਓ, ਉਹਨਾਂ ਦਾ ਜਿਹੜਾ ਇਹ ਸੁਤੰਤਰ ਦਿਵਸ ਹੈਗਾ ਆ। ਅਤੇ ਬਿਲਕੁਲ ਅੱਜ ਦੇ ਦਿਨ 243 ਸਾਲ ਪਹਿਲਾਂ ਜਿਹੜਾ ਬ੍ਰਿਟਿਸ਼ ਸਾਮਰਾਜ ਤੋਂ ਇਹਨਾਂ ਨੇ ਜਿਹੜੀ ਆਜ਼ਾਦੀ ਲਈ ਸੀ 1776 ਸੰਨ ਦੇ ਵਿੱਚ। ਫਾਊਂਡਿੰਗ ਫਾਦਰਸ ਅਤੇ ਉਸ ਟਾਈਮ ਦੇ ਉੱਤੇ ਦੀਆਂ ਜਿਹੜੀਆਂ ਆ ਟੀ ਪਾਰਟੀਜ਼ ਅਤੇ ਹੋਰ ਬਹੁਤ ਸਾਰੇ ਜਿਹੜੇ ਆ ਕਾਲੋਨੀਜ਼ 13 ਕਾਲੋਨੀਜ਼ ਨੇ ਜਿਹੜਾ ਮਿਲ ਕੇ ਆ ਇੱਕ ਝੰਡੇ ਹੇਠਾਂ ਆਉਣ ਦੀ ਜਿਹੜੀ ਆ ਉਹ ਸ਼ੁਰੂਆਤ ਕੀਤੀ ਸੀ। ਅਤੇ ਉਹ ਉਸ ਤੋਂ ਬਾਅਦ ਦੇ ਵਿੱਚ ਹੌਲੀ ਹੌਲੀ ਜਿਹੜੇ ਆ ਇਹ 13 ਕਾਲੋਨੀਜ਼ ਤੋਂ ਹੁਣ 50 ਸਟੇਟਾਂ ਵੱਲ ਜਿਹੜਾ ਆ ਉਹ ਰੁੱਖ ਵੱਧ ਚੁੱਕਾ ਹੈ। ਅਤੇ ਹੋਰ ਵੀ ਜਿਹੜੀਆਂ ਐਕਸਟਰਾ ਜਿਹੜੀਆਂ ਚੀਜ਼ਾਂ ਉਹ ਆਲਰੇਡੀ ਨਾਲ ਜਿਹੜੀਆਂ ਅਮਰੀਕਾ ਦੇ ਜਿਹੜੀਆਂ ਜੁੜਦੀਆਂ ਜਾ ਰਹੀਆਂ, ਹੋਰ ਟੈਰੀਟਰੀਜ਼ ਕਈ ਇਸ ਦੇ ਵਿੱਚ ਹੈਗੀਆਂ ਨੇ। ਸੋ ਸਭਨਾਂ ਨੂੰ ਹੀ ਇੱਕ ਵਾਰੀ ਫੇਰ ਜਿਹੜਾ ਹੈ ਜੀ ਅਸੀਂ ਤਾਂ ਜਿਹੜਾ ਮੁਬਾਰਕਬਾਦ ਦਿੰਦੇ ਹਾਂ ਅਮਰੀਕਾ ਦੇ ਜਿਹੜੇ ਆ ਇਸ ਜਨਮ ਦਿਨ ਜੀ। ਸੋ ਬਿਲਕੁਲ ਬਹੁਤ ਸਾਰੇ ਟਾਊਨਸ ਦੇ ਜਿਹੜੇ ਹੈਗੇ ਆ, ਸ਼ਹਿਰ ਆ, ਉਹਨਾਂ ਦੇ ਵਿੱਚ 4 ਜੁਲਾਈ ਦੀ ਪਰੇਡਸ ਹੋ ਰਹੀਆਂ ਅਤੇ ਆਪਣੇ ਪੰਜਾਬੀ ਭੈਣ ਭਰਾ ਜਿਹੜੇ ਆ ਉੱਥੇ ਪਾਣੀ ਦੀ ਸੇਵਾ ਕਰ ਰਹੇ ਆ। ਫਰੀਮੌਂਟ 'ਚ ਬੇ ਏਰੀਆ ਦੇ ਵਿੱਚ ਸੈਨੋਜ਼ੇ ਦੇ ਵਿੱਚ ਸਪੈਸ਼ਲ ਉਹਨਾਂ ਨੇ ਪਾਣੀ ਦੀਆਂ ਬੋਤਲਾਂ ਜਿਹੜੀਆਂ ਡਿਜ਼ਾਈਨ ਕੀਤੀਆਂ ਉੱਤੇ BR6 ਉਹ ਕਰਕੇ ਜਿਹੜੀ ਆ ਸਾਰਿਆਂ ਨੂੰ ਫਰੀ ਵੰਡ ਰਹੇ ਆ। ਹੋਰ ਵੀ ਕਿਸੇ ਏਰੀਏ 'ਚ ਦੇ ਰਹੇ ਆ ਤਾਂ ਜ਼ਰੂਰ ਸਾਨੂੰ ਦੱਸਿਓ ਤਾਂ ਕਿ ਆਪਾਂ ਜਿਹੜੀ ਆ ਬਾਕੀ ਵੀ ਜਿੰਨੇ ਸਾਡੇ ਸਰੋਤੇ ਆ ਉਹਨਾਂ ਦੇ ਨਾਲ ਸ਼ੇਅਰ ਕਰ ਸਕੀਏ। ਜੀ ਜੀ ਬਿਲਕੁਲ। ਅਤੇ ਅੱਜ ਜਿਹੜੀ ਆਪਾਂ ਟਰੱਕਿੰਗ ਦੇ ਬਾਬਤ ਜਿਹੜੀ ਗੱਲਬਾਤ ਆ ਉਹ ਕਰਾਂਗੇ। ਅਤੇ ਇਸ ਦੇ ਵਿੱਚ ਅੱਜ ਦੀ ਜਿਹੜੀ ਇੱਕ ਅਹਿਮ ਜਿਹੜਾ ਮੁੱਦਾ ਆ ਉਹ ਇਹ ਰਹੇਗਾ, ਜਿੱਦਾਂ ਰਮਨ ਜੀ ਆਪਾਂ ਡਿਸਕਸ ਕਰ ਰਹੇ ਸੀ ਆਫ ਦੀ ਏਅਰ ਇਸ ਤੋਂ ਪਹਿਲਾਂ, ਵੀ ਕਿਸ ਤਰੀਕੇ ਦੇ ਨਾਲ ਕਈ ਜਿਹੜੀਆਂ ਕੰਪਨੀਜ਼ ਆ, ਜਿਹੜੇ ਟਰੱਕਰਜ਼ ਆ, ਜਿਹੜੇ ਡਰਾਈਵਰ ਆ, ਜਿਹੜੇ ਉਹਨਾਂ ਦੇ ਇੰਪਲੋਈ ਕੰਮ ਕਰ ਰਹੇ ਆ, ਉਹਨਾਂ ਦੀਆਂ ਸੈਲਰੀਜ਼ ਜਿਹੜੀਆਂ ਕਿ ਰੋਕ ਰਹੇ ਆ ਕੁਛ ਕਹਿ ਕੇ ਜੋ ਕਿ ਬਿਲਕੁਲ ਇੱਕ ਗਲਤ ਚੀਜ਼ ਆ ਅਤੇ ਤੁਹਾਡੀ ਇਸ ਇੱਕ ਕੰਪਨੀ ਨੂੰ ਉਹ ਬਿਲਕੁਲ ਥੱਲੇ ਲੱਗ ਸਕਦੀ ਹੈ ਉਹਦੇ ਕਰਕੇ ਅਜਿਹੀ ਜਿਹੜੀ ਇੱਕ ਚੀਜ਼ ਆ। ਸੋ ਉਸ ਦੇ ਬਾਬਤ ਜਿਹੜੀ ਆਪਾਂ ਉਹ ਗੱਲਬਾਤ ਵੀ ਕਰਾਂਗੇ ਅਤੇ ਹੋਰ ਟਰੱਕਿੰਗ ਦੇ ਨਾਲ ਸੰਬੰਧਿਤ ਬਹੁਤ ਸਾਰੀਆਂ ਜਿਹੜੀਆਂ ਖਬਰਾਂ ਉਹ ਚੱਲ ਰਹੀਆਂ ਆ ਉਹ ਆਪਾਂ ਜਿਹੜੀ ਆ ਉਹ ਦੱਸਾਂਗੇ। ਇੱਕ ਹੋਰ ਐਕਸੀਡੈਂਟ ਦੇ ਬਾਰੇ ਜਿਹੜੀ ਆ ਉਹ ਜਾਣਕਾਰੀ ਮਿਲੀ। ਇੱਕ ਐਕਸੀਡੈਂਟ ਹੋਇਆ ਜਿਸ ਦੇ ਵਿੱਚ ਆਪਣਾ ਇੱਕ ਪੰਜਾਬੀ ਡਰਾਈਵਰ ਜਿਹੜਾ ਆ ਉਹ ਉਸ ਦੇ ਨਾਲ ਜਿਹੜਾ ਐਕਸੀਡੈਂਟ ਹੋਇਆ ਉਸ ਦੇ ਬਾਰੇ ਜਾਣਕਾਰੀ ਦੇਵਾਂਗੇ। ਅਤੇ ਉਸ ਤੋਂ ਪਹਿਲਾਂ ਜਿਹੜਾ ਇੱਕ ਜਿਹੜੀ ਜ਼ਰੂਰ ਦੱਸਦੇ ਜਾਈਏ ਵੀ ਅੱਜ 4 ਜੁਲਾਈ ਦੇ ਉੱਤੇ ਮੇਨ ਵਾਸ਼ਿੰਗਟਨ DC ਦੇ ਵਿੱਚ ਹਰਜੋਤ ਸਿੰਘ ਜੀ ਵੱਡੀ ਜਿਹੜੀਆਂ ਪਰੇਡਸ ਦੇ ਨਾਲ ਟੈਂਕ ਵੀ ਜਿਹੜੇ ਉਹ ਲਿਆਂਦੇ ਜਾ ਰਹੇ ਨੇ। ਸੋ ਰਾਸ਼ਟਰਪਤੀ ਟਰੰਪ ਆਪਣੀ ਜਿੱਦ ਦੇ ਉੱਤੇ ਅੜੇ ਰਹੇ ਅਤੇ ਉਹ ਕਹਿੰਦੇ ਵੀ ਟੈਂਕ ਜਿਹੜੇ ਆਪਾਂ ਵਾਸ਼ਿੰਗਟਨ DC 'ਚ ਲੈ ਕੇ ਆਉਣੇ ਆ ਅਤੇ ਜਹਾਜ਼ਾਂ ਨੂੰ ਜਿਹੜਾ ਉੱਤੋਂ ਦੀ ਉਡਾਉਣਾ ਆ। ਸੋ ਇਹ ਸਾਰਾ ਕੁਛ ਉਹ ਉੱਥੇ ਹੋਣ ਜਾ ਰਿਹਾ। ਸਲੂਟ ਟੂ ਅਮਰੀਕਾ ਕਰਕੇ ਅੱਜ ਦਾ ਜਿਹੜਾ ਉਹਨਾਂ ਨੇ ਵਿਸ਼ੇਸ਼ ਪ੍ਰੋਗਰਾਮ ਉੱਥੇ ਉਲੀਕਿਆ ਹੋਇਆ ਆ। ਕੀ ਗੱਲਾਂ ਹੋਣਗੀਆਂ, ਕਿਵੇਂ ਉਸ ਦੇ ਵਿੱਚ ਉਹ ਭਾਸ਼ਣ ਦਿੱਤੇ ਜਾਣਗੇ, ਇਹ ਸਾਰਿਆਂ ਜਾਣਿਆਂ ਦੀ ਉਸ ਦੇ ਉੱਤੇ ਜਿਹੜੀ ਉਹ ਨਜ਼ਰ ਰਹੇਗੀ। ਉੱਧਰ ਸੈਂਸਸ ਨੂੰ ਲੈ ਕੇ ਥੋੜ੍ਹੀ ਜਿਹੀ ਅਪਡੇਟ ਜੇ ਦੱਸਦੇ ਜਾਈਏ, ਸੁਪਰੀਮ ਕੋਰਟ ਨੇ ਤਾਂ ਇਨਕਾਰ ਕਰ ਦਿੱਤਾ ਸੀਗਾ ਵੀ ਭਾਈ ਇਹ ਸਵਾਲ ਜਿਹੜਾ ਉਹ ਨਹੀਂ ਹੋਣਾ ਚਾਹੀਦਾ। ਉਸ ਤੋਂ ਬਾਅਦ ਦੇ ਵਿੱਚ ਟਰੰਪ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਇਸ ਚੀਜ਼ ਨੂੰ ਮੰਨਿਆ ਗਿਆ ਅਤੇ ਕਿਹਾ ਵੀ ਜਿਹੜੇ ਸੈਂਸਸ ਦੇ ਫਾਰਮ ਆ ਉਹ ਵਿਦਾਊਟ ਕੁਐਸਚਨ ਇਸ ਸਿਟੀਜ਼ਨਸ਼ਿਪ ਦੇ ਸਵਾਲ ਤੋਂ ਬਗੈਰ ਜਿਹੜੇ ਆ ਉਹ ਛਪਣੇ ਸ਼ੁਰੂ ਹੋਣਗੇ। ਪਰ ਕੱਲ੍ਹ ਜਿਹੜੇ ਰਾਸ਼ਟਰਪਤੀ ਟਰੰਪ ਦੇ ਫੇਰ ਆਪਣੇ ਜਿਹੜਾ ਡਿਪਾਰਟਮੈਂਟ ਆਫ ਜਸਟਿਸ ਨੂੰ ਕਿਹਾ ਵੀ ਦੇਖੋ ਲੱਭੋ ਕੋਈ ਚੋਰ ਮੋਰੀ ਕੋਈ ਹੈ ਕੋਈ ਅਜਿਹੀ ਚੀਜ਼ ਜਿਸ ਦੇ ਨਾਲ ਆਪਾਂ ਜਿਹੜਾ ਇਸ ਸਵਾਲ ਨੂੰ ਜਿਹੜਾ ਉਹ ਐਡ
ਕਰ ਸਕੀਏ। ਸੋ ਅਜੇ ਵੀ ਜਿਹੜਾ ਗੁੱਥਮ ਗੁੱਥਾ ਹੈ ਉਹ ਪੂਰਾ ਚੱਲ ਰਿਹਾ। ਕਹਿੰਦੇ ਵੀ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਸੋਚ ਰਿਹਾ ਵੀ ਪ੍ਰੈਜ਼ੀਡੈਂਟ ਦਾ ਐਗਜ਼ੀਕਿਊਟਿਵ ਆਰਡਰ ਇਸ਼ੂ ਕਰਕੇ ਜਿਹੜਾ US ਸਿਟੀਜ਼ਨਸ਼ਿਪ ਦਾ ਕੁਐਸਚਨ ਸੈਂਸਸ ਦੇ ਉੱਤੇ ਐਡ ਕੀਤਾ ਜਾਵੇ। ਸੋ ਮਤਲਬ ਸੁਪਰੀਮ ਕੋਰਟ ਤੋਂ ਉੱਤੇ ਜਿਹੜਾ ਆ ਉਹ ਆਪਣੇ ਆਪ ਨੂੰ ਜਿਹੜਾ ਆ ਇੱਕ ਹਿਸਾਬ ਦੇ ਨਾਲ ਲੱਤ ਰੱਖਣਾ ਚਾਹੁੰਦੇ ਆ, ਕਿਉਂਕਿ ਉਹਨਾਂ ਦੇ ਮੁਤਾਬਕ ਜਿਹੜਾ ਆ ਉਹ ਫੈਸਲਾ ਉੱਧਰ ਨਹੀਂ ਸੀ ਆਇਆ। ਸੋ ਦੇਖਦੇ ਹਾਂ ਵੀ ਇਸ ਨੂੰ ਲੈ ਕੇ ਕਿੰਨਾ ਰੌਲਾ ਰੱਪਾ ਜਿਹੜਾ ਪਊਗਾ, ਕਿਉਂਕਿ ਕਹਿੰਦੇ 1 ਜੁਲਾਈ ਤੋਂ ਛਪਾਈ ਸ਼ੁਰੂ ਹੋਣੀ ਸੀ ਸੈਂਸਸ ਫਾਰਮ ਦੀ। ਹੁਣ ਆਲਰੇਡੀ ਜਿਹੜੀ ਉਸ ਦੇ ਕਰਕੇ ਉਹ ਡਿਲੇ ਆ, ਕਿਉਂਕਿ ਅਜੇ ਵੀ ਭੰਬਲ ਭੂਸਾ ਜਿਹੜਾ ਆ ਉਹ ਬਣਿਆ ਪਿਆ ਆ। ਇੱਕ ਟਾਈਮ ਤੇ ਇਦਾਂ ਲੱਗਦਾ ਸੀ ਹਰਜੋਤ ਸਿੰਘ ਜੀ, ਜਦੋਂ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਉਹਨਾਂ ਨੇ ਸਪਸ਼ਟ ਕਰਤਾ ਸੀਗਾ ਵੀ ਭਾਈ ਨਹੀਂ ਵੀ ਹੁਣ ਵੀ ਕੋਈ ਗੱਲ ਨਹੀਂ, ਇਸ ਤੋਂ ਬਗੈਰ ਜਿਹੜਾ ਆਪਾਂ ਛਾਪ ਲਾਂਗੇ 2020 'ਚ, ਤੇ ਉਸ ਤੋਂ ਬਾਅਦ ਮੇਬੀ ਉਸ ਤੋਂ ਅਗਲੀ ਰੀਟਰਾਈ ਕਰਾਂਗੇ। ਤੇ ਪਰ ਲੱਗਦਾ ਆ ਵੀ ਉਹ ਇਸੇ ਵਰੀ ਦੇ ਵਿੱਚ ਚਾਹੁੰਦੇ ਨੇ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਹੋ ਹੀ ਜਾਵੇ। ਸੋ ਇੱਕ ਖਬਰ ਰਾਜਕਰਮਵੀਰ ਸਿੰਘ ਜੀ ਆਪਾਂ এনवायरमेंट ਨਾਲ ਰਿਲੇਟਡ ਸਾਂਝੀ ਕਰਨੀ ਆ। ਅਲਾਸਕਾ ਦੇ ਵਿੱਚ ਪਹਿਲੀ ਵਾਰੀ ਕਹਿੰਦੇ ਜਿਹੜਾ ਐਂਕਰੇਜ ਉੱਥੇ ਜਿਹੜਾ ਟਾਊਨ ਆ ਟੈਂਪਰੇਚਰ 90 ਡਿਗਰੀ ਹੋ ਗਿਆ ਹੈਗਾ। ਸੋ ਆਲ ਓਵਰ ਦੀ ਵਰਲਡ ਜਿਹੜਾ ਟੈਂਪਰੇਚਰ ਵੈਦਰ ਜਿਹੜਾ ਚੇਂਜ ਹੋ ਰਿਹਾ ਹੈਗਾ ਆ ਕਲਾਈਮੇਟ ਚੇਂਜ ਕਰਕੇ। ਸੋ ਉੱਥੇ ਦੇ ਲੋਕ ਬਹੁਤ ਹੈਰਾਨ ਆ ਵੀ ਅਲਾਸਕਾ ਵਰਗੀ ਜਗ੍ਹਾ ਦੇ ਵਿੱਚ 90 ਡਿਗਰੀ ਟੈਂਪਰੇਚਰ ਪਹੁੰਚ ਗਿਆ ਹੈਗਾ। ਜੀ ਬਿਲਕੁਲ। ਇਹ 3-4 ਦਿਨ ਆਈ ਥਿੰਕ 4, 5, 6, 7 ਦਿਨ ਜਿਹੜੇ ਦਿਨ ਉੱਥੇ ਚੰਗੀ ਹੀਟ ਵੇਵ ਅਲਾਸਕਾ ਦੇ ਵਿੱਚ ਜਿਹੜੀ ਉਹ ਚੱਲਣ ਜਾ ਰਹੀ ਆ ਜੀ। ਤੇ ਹੁਣ ਆਪਾਂ ਜੇ ਟਰੱਕਿੰਗ ਦੇ ਨਾਲ ਸੰਬੰਧਿਤ ਗੱਲਬਾਤ ਜਿਹੜੀ ਉਹ ਸ਼ੁਰੂਆਤ ਕਰਦੇ ਹਾਂ। ਤੇ ਸਰੋਤਿਓ, ਜੇ ਤੁਹਾਡੇ ਟਰੱਕਿੰਗ ਨਾਲ ਸਵਾਲ ਵੀ ਹੋਣਗੇ ਤਾਂ ਉਹ ਵੀ ਤੁਸੀਂ ਜਿਹੜੇ ਕਾਲ ਕਰ ਸਕੋਗੇ। ਨੰਬਰ ਹੈਗਾ ਸਟੂਡੀਓ ਦਾ 408 272 5200 4082725200। ਸੋ ਇਸ ਦੇ ਸੰਬੰਧਿਤ ਜਿਹੜੇ ਆ ਟਰੱਕਿੰਗ ਦੇ ਨਾਲ ਜੇ ਕੋਈ ਤੁਹਾਡਾ ਸਵਾਲ ਹੈਗਾ ਤੇ ਉਹ ਤੁਸੀਂ ਕਾਲ ਕਰ ਸਕਦੇ ਹੋ। ਤੇ ਸਭ ਤੋਂ ਪਹਿਲਾਂ ਜੇ ਕੁਝ ਅਪਡੇਟਸ ਰਮਨ ਜੀ ਗੱਲ ਕਰੀਏ ਤੇ ਕਹਿੰਦੇ ਸੈਮੀ ਟਰੱਕ ਡਰਾਈਵਰਸ ਜਿਹੜੇ ਉਹ ਹੁਣ ਰਿਐਕਟ ਕਰ ਰਹੇ ਇੱਕ ਨਵੇਂ ਬਿੱਲ ਦੇ ਉੱਤੇ, ਜਿਸ ਦੇ ਵਿੱਚ ਕਹਿੰਦੇ ਵੀ ਇਹਨਾਂ ਦੀ ਸਪੀਡ ਪੱਕੀ ਹੋਈ ਮਿੱਥ ਦਿਓ 65 ਮੀਲ ਫੀ ਘੰਟੇ ਦੀ ਰਫ਼ਤਾਰ ਦੇ ਉੱਤੇ ਨਵਾਂ ਬਿੱਲ ਜਿਹੜਾ ਆ ਰਿਹਾ ਹੈ। ਯਾ ਬਿਲਕੁਲ ਜੀ, ਇਹ ਬਿੱਲ ਜਿਹੜਾ ਹੈ ਰੀਸੈਂਟਲੀ ਫਿਰ ਦੁਬਾਰਾ ਰੀਇੰਟਰੋਡਿਊਸਡ ਹੋਇਆ ਹੈ। 2 ਸੈਨੇਟਰਸ ਹੈਗੇ ਆ, ਜੌਨੀ ਆਈਕਸਨ ਫਰਮ ਜਾਰਜੀਆ ਤੇ ਕ੍ਰਿਸ ਕੂਨਸ ਫਰਮ ਡੈਲਾਵੇਅਰ। ਇਹਨਾਂ ਨੇ ਇਹ ਬਿੱਲ ਰੀਇੰਟਰੋਡਿਊਸ ਕੀਤਾ ਹੈ। ਇਹ ਬਿੱਲ 2011 ਤੋਂ ਲੈ ਕੇ ਅੱਜ ਤੱਕ ਘੱਟੋ ਘੱਟ 20 ਵਾਰੀ ਰੀਇੰਟਰੋਡਿਊਸ ਹੋ ਚੁੱਕਾ ਹੈ, ਪਰ ਇਹ ਟਰਨ ਡਾਊਨ ਹੋ ਜਾਂਦਾ। ਸੋ ਬੇਸਿਕਲੀ ਗੱਲ ਇਹ ਕਹਿੰਦੀ ਹੈ ਕਿ ਉਹ ਚਾਹੁੰਦੇ ਆ ਕਿ ਸਾਰੇ ਸਟੇਟਾਂ ਦੇ ਵਿੱਚ ਸਾਰੀ ਹਰ ਇੱਕ ਚੀਜ਼ ਜਿਹੜੀ ਹੈ ਸਪੀਡ ਜਿਹੜੀ ਆ ਬਿਗ ਰਿਗ ਦੀ ਜਿਹੜੀ ਸਪੀਡ ਆ ਉਹ 65 ਤੇ ਕੈਪ ਕਰਤੀ ਜਾਵੇ, ਉਸ ਤੋਂ ਵੱਧ ਸਪੀਡ ਨਾ ਹੋਵੇ। ਸੋ ਇਹਦੇ ਵਿੱਚ ਜਿਹੜੇ ਇਸ ਬਿੱਲ ਦੇ ਹੱਕ ਦੇ ਵਿੱਚ ਆ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਸਪੀਡ ਆ ਉਹ ਕਿਲਸ, ਇਹ ਆਪਾਂ ਸਾਰਿਆਂ ਨੂੰ ਪਤਾ ਸਪੀਡ ਕਿਲਸ। ਤੇ ਜਿਹੜੀ ਇਹਦੇ ਵਿਰੁੱਧ ਹੈਗੇ ਆ ਉਹਨਾਂ ਦਾ ਇਹ ਹੈ ਕਿ ਕਈ ਜਿਹੜੇ ਫ੍ਰੀਵੇਜ਼ ਹੈਗੇ ਆ, ਜਿੱਦਾਂ ਹੁਣ ਅਸੀਂ ਟਰੈਵਲ ਕੀਤਾ ਆ, ਸ਼ਾਇਦ ਤੁਸੀਂ ਨਹੀਂ ਟੈਕਸਸ ਦੇ ਵਿੱਚ ਟਰੈਵਲ ਕੀਤਾ, ਟੈਕਸਸ ਦੇ ਵਿੱਚ ਆਲਮੋਸਟ ਜਿਹੜੇ ਫ੍ਰੀਵੇ ਹੈਗੇ ਆ ਉਹਨਾਂ ਤੇ ਕਈ ਥਾਵਾਂ ਤੇ ਟਰੱਕ ਦੀ ਸਪੀਡ ਵੀ 85 ਹੈਗੀ ਆ। ਸੋ ਕਿਉਂਕਿ ਇੰਨੇ ਲੰਮੇ ਫ੍ਰੀਵੇ ਆ, ਐਡਾ ਲੰਮਾ ਸਫ਼ਰ ਆ, ਤੇ ਉਹ ਸਪੀਡ ਜੇ 65 ਤੇ ਬੰਦ ਦਿੱਤੀ ਜਾਂਦੀ ਹੈ। ਇਹ ਡਰਾਈਵਰਾਂ ਦਾ ਖਿਆਲ ਹੈ ਕਿ ਉਹ ਜਿਹੜਾ ਟਾਈਮ ਹੈਗਾ ਆ ਉਹ ਬਹੁਤ ਜ਼ਿਆਦਾ ਉਹਦੇ ਨਾਲ ਵੇਸਟ ਹੋਊਗਾ। ਤੇ ਦੋਨੋਂ ਸਾਈਡਾਂ ਦੇ ਉੱਤੇ ਇਹ ਹੈਗੀ ਆ, ਪਰ ਇਹ ਬਿੱਲ ਜਿੱਦਾਂ ਕਿ ਮੈਂ ਕਿਹਾ ਕਿ ਇਹ 20 ਵਾਰੀ ਇੰਟਰੋਡਿਊਸ ਹੋ ਚੁੱਕਾ 2011 ਤੋਂ ਲੈ ਕੇ ਅੱਜ ਤੱਕ। ਸੋ ਇਹ ਪਾਸ ਨਹੀਂ ਹੁੰਦਾ, ਪਰ ਕੋਸ਼ਿਸ਼ ਕਰਨ ਵਾਲੇ ਕੋਸ਼ਿਸ਼ ਕਰੀ ਜਾਂਦੇ ਆ। ਸੋ ਥੋੜਾ ਜਿਹਾ ਇਸ ਵੇਲੇ ਹਾਈਲਾਈਟਸ ਆਇਆ ਬਿੱਲ, ਫਿਰ ਆ ਜਾਂਦਾ ਹੈ ਹਰ ਵਾਰੀ ਜਦੋਂ ਇੰਟਰੋਡਿਊਸ ਹੁੰਦਾ ਕੁਇਕਲੀ ਹਾਈਲਾਈਟਸ ਆ ਜਾਂਦਾ, ਪਰ ਅਗੇਨ ਟਰਨ ਡਾਊਨ ਹੋ ਜਾਂਦਾ ਆ। ਸੋ ਐਡੀ ਮੈਨੂੰ ਕਾਲ ਵੀ ਆਈਆਂ ਸੀਗੀਆਂ ਕਿ ਕੀ ਹੋ ਰਿਹਾ, ਕਿੱਦਾਂ ਕੀ ਹੋਣਾ ਇਹਦਾ। ਸੋ ਪਰ ਅਜੇ ਤੱਕ ਇਹਦਾ ਕੋਈ ਵੀ ਮਤਲਬ ਕਿ ਪਤਾ ਹੈ ਨਹੀਂ, ਪਰ ਡੈਫੀਨੇਟਲੀ ਬਿੱਲ ਜਿਹੜਾ ਆ ਉਹ ਇੰਟਰੋਡਿਊਸ ਹੋ ਚੁੱਕਾ ਹੈ। ਬਿਲਕੁਲ। ਕੈਲੀਫੋਰਨੀਆ ਵਿੱਚ ਤਾਂ ਸਪੀਡ ਵਧਾਉਣ ਨੂੰ ਲੈ ਕੇ ਜਿਹੜੇ ਕਾਫੀ ਰੌਲਾ ਪੈਂਦਾ ਰਹਿੰਦਾ ਵੀ ਭਾਈ ਇੱਥੇ ਕਿਉਂ ਘੱਟ ਆ, ਬਾਕੀ ਜਿਹੜੇ ਸੂਬਿਆਂ ਦੇ ਵਿੱਚ ਵੱਧ ਹੈਗੀ ਆ। ਸੋ ਦੇਖਦੇ ਆ ਵੀ ਇਸ ਦੇ ਵਿੱਚ ਕੀ ਬਣਦਾ। ਜੇ ਇੰਨੇ ਸਾਲ ਹੋ ਗਏ ਕੋਈ ਰਾਏ ਨਹੀਂ ਬਣ ਰਹੀ ਤੇ ਲੱਗਦਾ ਆ ਇਦਾਂ ਹੀ ਜਿਹੜਾ ਆ ਉਹ ਲਟਕਦਾ ਰਹੂਗਾ ਜੀ। ਕੈਲੀਫੋਰਨੀਆ ਵਾਲੇ ਤਾਂ ਸ਼ਾਇਦ ਹੋ ਸਕਦਾ ਇਹਦੇ ਸਪੋਰਟ ਹੋਣ, ਕਿਉਂਕਿ ਉਹਨਾਂ ਦੀ 55 ਆ, ਉਹ ਕਹਿਣਗੇ 65 ਹੋ ਜਾਵੇ। ਔਰਗਨ ਚ 55 ਹੈਗੀ ਆ, ਆਪਣੀ ਵਾਸ਼ਿੰਗਟਨ ਚ 60 ਆ, ਕਿਤੇ 55 ਆ। ਸੋ ਡੈਫੀਨੇਟਲੀ ਇਹ 3 ਸਟੇਟਾਂ ਦਾ ਜਿਹੜੀਆਂ ਇਹਦੇ ਹੱਕ ਚ ਸ਼ਾਇਦ ਮਤਲਬ ਕਿ ਇੱਥੋਂ ਦੇ ਜਿਹੜੇ ਬਸ਼ਿੰਦੇ ਆ ਡਰਾਈਵਰ ਆ ਉੱਥੋਂ ਦਾ ਹੱਕ ਚ ਹੋ ਜਾਣ। ਔਰ ਬਹੁਤ ਵਾਰੀ ਮੈਂ ਇਹ ਸੁਣਿਆ ਜਿਹੜੇ ਆਊਟਸਾਈਡ ਗੋਰੇ ਡਰਾਈਵਰ ਹੈਗੇ ਆ ਆਪਣੇ ਕੈਲੀਫੋਰਨੀਆ ਤੋਂ ਬਾਹਰ ਦੇ,
ਬਹੁਤ ਜਾਣੇ ਜਿਹੜੇ ਉਹ ਕੈਲੀਫੋਰਨੀਆ ਤਾਂ ਵੀ ਨਹੀਂ ਆਉਣਾ ਚਾਹੁੰਦੇ, ਸਿਰਫ ਇਸੇ ਕਰਕੇ ਕਿ ਇੱਥੋਂ ਦੀ ਸਪੀਡ ਜਿਹੜੀ ਆ ਉਹ 55 ਆ। ਜੀ ਜੀ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ, ਚਲੋ ਆਪਾਂ ਦੇਖ ਰਹੇ ਹਾਂ ਜਿੱਦਾਂ ਇਹ ਲਟਕ ਰਿਹਾ, ਤੇ ਆਵਰ ਆਫ ਸਰਵਿਸ ਵਾਲੇ ਦਾ ਕੁਛ ਅਜੇ ਆਇਆ ਵਾਈਟ ਹਾਊਸ ਤੋਂ ਬਾਹਰ, ਜਾਂ ਅਜੇ ਵੀ ਉੱਥੇ ਦਫ਼ਤਰਾਂ ਦੇ ਵਿੱਚ ਹੀ ਰੁਲ ਰਿਹਾ ਉਹ ਆਵਰ ਆਫ ਸਰਵਿਸ ਵਾਲਾ? ਬਿਲਕੁਲ ਜੀ, ਅਜੇ ਉਹਦਾ ਹੁਣ ਇਸ ਵੇਲੇ ਜਿਹੜੀ ਲੇਟੈਸਟ ਡੇਟ ਆਈ ਆ ਉਹ 31 ਜੁਲਾਈ ਆਈ ਆ ਕਿ 31 ਜੁਲਾਈ ਨੂੰ ਇਹਦੀ ਅਨਾਉਂਸਮੈਂਟ ਹੋ ਸਕਦੀ ਆ। ਸੋ ਉਸ ਤੋਂ ਬਿਨਾਂ ਅਜੇ ਤੱਕ ਇਹਦਾ ਕੋਈ ਸਿਰ ਪਤਾ ਨਹੀਂ ਲੱਭ ਰਿਹਾ ਵੀ ਕਿੱਧਰ ਨੂੰ ਕੀ ਹੋ ਰਿਹਾ। ਸੋ ਸਾਰੇ ਹੀ ਇਸ ਵੇਲੇ ਮਤਲਬ ਕਿ ਦੋ ਚਿੱਤੀ 'ਚ ਹੈਗੇ ਆ, ਜਾਂ ਡਾਰਕ ਏਰੀਆ ਹੈਗਾ, ਗ੍ਰੇ ਏਰੀਆ ਹੈਗਾ। ਸੋ 31 ਜੁਲਾਈ ਦੀ ਡੇਟ ਜਿਹੜੀ ਆ ਲੇਟੈਸਟ ਆਈ ਹੈਗੀ ਆ ਕਿ 31 ਜੁਲਾਈ ਨੂੰ ਇਹਦੇ ਰਿਜ਼ਲਟ ਜਿਹੜੇ ਆ ਉਹ ਆ ਸਕਦੇ ਆ ਜੀ। ਤੇ ਆਪਾਂ ਪਿਛਲੇ ਦਿਨਾਂ ਦੇ ਵਿੱਚ ਰਮਨ ਜੀ ਗੱਲ ਕਰ ਰਹੇ ਸੀਗੇ ਵੀ ਜਿਹੜਾ 4th ਆਫ ਜੁਲਾਈ ਦਾ ਵੀਕ ਹੁੰਦਾ ਜਾਂ ਇਹ ਵੀਕਐਂਡ ਹੁੰਦਾ, ਇਹ ਕਾਫੀ ਕੁਛ ਨਿਰਧਾਰਿਤ ਕਰਦਾ ਆ ਵੀ ਰੇਟਸ ਜਿਹੜੇ ਕਿੱਧਰ ਨੂੰ ਜਾਣਗੇ, ਵੀ ਤਾਂ ਨੂੰ ਜਾਣੇ ਆ ਜਾਂ ਠਾਂ ਨੂੰ ਜਾਣੇ ਆ। ਕਿੱਦਾਂ ਦੀ ਇਸ ਵਾਰ ਦੀ ਤੁਹਾਨੂੰ ਲੱਗ ਰਿਹਾ ਆ, ਕੀ ਉਮੀਦ ਹੈਗੀ, ਕੀ ਜਿਹੜੇ ਟਰੱਕਰ ਦਾ ਸੋਚ ਸਕਦੇ ਵੀ ਕਿਸ ਪਾਸੇ ਵੱਲ ਨੂੰ ਰੇਟਸ ਜਿਹੜੇ ਹੋਣਗੇ ਹੁਣ? ਮੇਰੇ ਖਿਆਲ ਦੇ ਵਿੱਚ ਜਿਹੜਾ ਇਹ ਮੰਥ ਹੈਗਾ ਬਹੁਤ ਅਹਿਮੀਅਤ ਰੱਖਦਾ ਹੈਗਾ ਇਸ ਸਾਲ ਦੇ ਵਿੱਚ। ਇਹਦੀ ਬੜੀ ਅਹਿਮੀਅਤ ਹੁੰਦੀ ਆ ਰੇਟਸ ਦੇ ਉੱਤੇ। ਔਰ ਖੁਸ਼ੀ ਦੀ ਗੱਲ ਇਹ ਆ ਕਿ ਇਸ ਮੰਥ ਦੇ ਵਿੱਚ ਸ਼ੁਰੂ ਦੇ ਵਿੱਚ ਕਹਿ ਲਓ ਕਿ ਜਿਹੜੇ ਸਪੌਟ ਮਾਰਕੀਟ ਰੇਟ ਹੈਗੇ ਆ ਉਹ ਪਹਿਲੀ ਟਾਈਮ ਇਸ ਸਾਲ ਦੇ ਵਿੱਚ, ਪਿਛਲੇ 6 ਮਹੀਨਿਆਂ ਦੇ ਵਿੱਚ ਪਹਿਲੀ ਟਾਈਮ ਉਹ ਥੋੜੇ ਜਿਹੇ ਜੰਪ ਹੋਏ ਆ, ਉਹ ਥੋੜੇ ਜਿਹੇ ਵਧੇ ਆ। ਸੋ ਜੇ ਆਪਾਂ ਇਸ ਵਧੇ ਜਿਹੜੇ ਰੇਟਸ ਹੈਗੇ ਆ ਇਹਨਾਂ ਨੂੰ ਸਸਟੇਨ ਕਰ ਜਾਂਦੇ ਆ, ਜੇ ਆ ਸਾਰਾ ਮਹੀਨਾ ਇਹ ਵਧੇ ਰੇਟਸ ਜਿਹੜੇ ਆ ਲਾਗੂ ਰਹਿੰਦੇ ਆ ਕਿ ਜਸਟ ਇੱਕ ਐਸ ਵੀਕਐਂਡ ਵਾਸਤੇ ਨਹੀਂ ਰਹਿੰਦੇ, ਜਾਂ ਇਹਨੂੰ ਸਾਰਾ ਮਹੀਨਾ ਆਪਾਂ ਸਸਟੇਨ ਕਰ ਜਾਂਦੇ, ਸਾਰਾ ਮਹੀਨਾ ਵਧੀਆ ਰੇਟ ਰਹਿ ਜਾਂਦੇ ਆ, ਤੇ ਡੈਫੀਨੇਟਲੀ ਆ ਜਿਹੜਾ ਸਾਲ ਹੈਗਾ ਆ ਜਿਹੜਾ ਕੁਆਟਰ ਹੈਗਾ, ਸਪੈਸੀਫਿਕਲੀ ਆ ਕੁਆਟਰ ਹੈਗਾ, ਉਹ ਗੁੜ ਜਾਣ ਦੇ ਆਸ ਹੈਗੇ ਆ, ਉਹ ਵਧੀਆ ਲੱਗਣ ਦੇ ਆਸ ਹੈਗੇ ਆ। ਜੇ ਆਪਾਂ ਜੂਨ ਦੇ ਜਿਹੜੇ ਇਸ ਵੇਲੇ ਜਿਹੜੇ ਆਪਣੇ ਰੀਫਰ ਰੇਟਸ ਹੈਗੇ ਆ, ਜੇ ਉਹਦੇ ਤੇ ਝਾਤ ਮਾਰੀਏ ਤੇ ਜਿਹੜੀ ਆਪਣੀ ਜਿਹੜੀ ਲਾਸਟ ਈਅਰ ਜੂਨ ਸੀਗੀ, ਲਾਸਟ ਈਅਰ ਜੂਨ, ਉਹਦੇ ਤੋਂ 60 ਸੈਂਟ ਥੱਲੇ ਚੱਲ ਰਿਹਾ ਇਸ ਵੇਲੇ ਰੇਟ ਜਿਹੜਾ ਆ, ਆਲਮੋਸਟ ਐਵਰੇਜ 60 ਸੈਂਟ। ਬਟ ਜਿਹੜੀ ਜੂਨ 2017 ਆ ਉਸ ਤੋਂ ਐਵਰੇਜ 25 ਸੈਂਟ ਉੱਪਰ ਚੱਲ ਰਿਹਾ। ਸੋ ਐਵਰੇਜ ਰੇਟ ਜਿਹੜਾ ਇਸ ਵੇਲੇ ਜਿਹੜਾ ਡੈਟ ਦੇ ਤੋਂ ਮਿਲਿਆ ਆ ਉਹ ਹੈਗਾ 2.42 $2.42 ਮੀਲ ਦੇ ਐਵਰੇਜ ਜਿਹੜੇ ਚੱਲ ਰਹੇ ਇਸ ਵੇਲੇ। ਜੇ ਇੱਥੇ ਆਪਾਂ ਵੈਨ ਦੀ ਰੇਟ ਦੀ ਗੱਲ ਕਰੀਏ ਤੇ ਪਿਛਲੇ ਸਾਲ ਜਿਹੜੇ ਆ ਜੂਨ ਦੇ ਰੇਟ ਆ ਉਹ 54 ਸੈਂਟ ਘੱਟ ਚੱਲ ਰਹੇ ਪਿਛਲੇ ਸਾਲ ਨਾਲੋਂ। ਇਸ ਵੇਲੇ ਜਿਹੜਾ ਐਵਰੇਜ ਰੇਟ ਹੈਗਾ $2.19 ਪਰ ਮੀਲ ਦਾ ਚੱਲ ਰਿਹਾ ਵੈਨ ਦਾ ਅਮਰੀਕਾ ਦੇ ਵਿੱਚ, ਜਿਹੜੇ ਕਿ ਪਿਛਲੇ ਮਹੀਨੇ ਦੇ ਮੁਕਾਬਲੇ 7 ਸੈਂਟ ਐਡ ਹੋਏ ਆ। ਤੇ ਜੇ ਆਪਾਂ ਗੱਲ ਕਰੀਏ ਵੀ 2017 ਦੀ, ਤੇ ਜੂਨ 2017 ਦੇ 15 ਸੈਂਟ ਜਿਹੜੇ ਆ ਉਹ ਗੇਨ ਹੋਏ ਆ। ਪਰ ਲਾਸਟ ਈਅਰ ਦਾ ਤੁਸੀਂ ਦੇਖੋ ਵੀ ਡ੍ਰੌਪ ਜਿਹੜਾ ਆ ਆਲਮੋਸਟ 54 ਸੈਂਟ ਘੱਟ ਹੈਗਾ ਰੇਟ ਲਾਸਟ ਈਅਰ ਆਪਣੇ ਜੂਨ ਤੋਂ। ਤੇ ਲਾਸਟਲੀ ਜੇ ਆਪਾਂ ਫਲੈਟ ਬੈਡ ਦੀ ਲਈਏ ਤੇ ਫਲੈਟ ਬੈਡ ਦੇ ਰੇਟ ਜਿਹੜੇ ਆ 6 ਸੈਂਟ ਵਧੇ ਹੈਗੇ ਜੂਨ ਦੇ ਵਿੱਚ, $2.43 ਪਰ ਮਾਈਲ ਨੂੰ ਪੈਂਦਾ ਇਸ ਵੇਲੇ, ਜਿਹੜੇ ਕਿ ਆਲਸੋ 45 ਸੈਂਟ ਘੱਟ ਹੈਗੇ ਆ ਜੂਨ 2018 ਦੇ ਨਾਲ ਕੰਪੇਅਰ ਕਰੀਏ, ਤੇ 10 ਸੈਂਟ ਜ਼ਿਆਦਾ ਹੈਗੇ ਜੇ ਜੂਨ 2017 ਨਾਲ ਕੰਪੇਅਰ ਕਰੀਏ। ਸੋ ਲੈ ਦੇ ਕੇ ਜੂਨ 2017 ਵੀ ਜਿਹੜਾ ਸੀਗਾ ਉਹ ਵੀ ਕਾਫੀ ਕਮਜ਼ੋਰ ਸੀਗਾ, ਪਰ ਡੈਫੀਨੇਟਲੀ 2018 ਦਾ ਜੂਨ ਬਹੁਤ ਵਧੀਆ ਸੀਗਾ। ਐਕਸੈਪਸ਼ਨਲ ਰੇਟ ਸੀਗੇ ਜਿਨ੍ਹਾਂ ਦੇ ਕਰਕੇ ਮੇਰਾ ਖਿਆਲ ਕਿ ਜਿਹੜੇ ਆਪਾਂ ਇਸ ਵੇਲੇ ਸਿਚੁਏਸ਼ਨ ਦੇਖ ਰਹੇ ਆ ਉਹ ਸਾਰੀ ਬਣੀ ਸੀ। ਤੇ ਇਹਦੇ ਨਾਲ ਹੀ ਰਾਜ ਇੱਕ ਹੋਰ ਗੱਲ ਕਰ ਲਈਏ ਕਿ ਜਿਹੜੇ ਨਵੇਂ ਟਰੱਕਾਂ ਦੇ ਆਰਡਰ ਹੈਗੇ ਆ ਉਹ ਮੇਰੇ ਖਿਆਲ ਜਿਹੜਾ ਇਹ ਮਈ ਦਾ ਮਹੀਨਾ ਹੈਗਾ ਆ ਉਹ ਸਾਰਿਆਂ ਨੂੰ ਵੀਕੈਸਟ ਗਿਆ ਹੈਗਾ 10 ਸਾਲਾਂ ਦੇ, ਪੁਰਾਣੇ ਪਿਛਲੇ 10 ਸਾਲਾਂ ਦੇ ਮੁਕਾਬਲੇ ਦੇ ਵਿੱਚ ਸਾਰਿਆਂ ਨੂੰ ਵੀਕ ਗਿਆ ਹੈਗਾ। ਘੱਟ ਟਰੱਕ ਵਿਕੇ ਨੇ ਕਾਫੀ, ਬਿਲਕੁਲ ਟਰੱਕ ਘੱਟ ਵਿਕੇ ਨੇ। ਜਿਹੜਾ ਆਪਾਂ ਜੇ ਕਹੀਏ ਵੀ ਮਈ ਦੇ ਨਾਲੋਂ ਜੂਨ ਦੇ ਵਿੱਚ 24% ਦਾ ਵਾਧਾ ਹੋਇਆ ਟਰੱਕਾਂ ਦਾ। 13,000 ਦੇ ਕਰੀਬ ਯੂਨਿਟ ਜਿਹੜੇ ਆ ਉਹ ਜਿਹੜਾ ਪ੍ਰੀਲਿਮਿਨਰੀ ਜਿਹੜੀ ਇਸ ਵੇਲੇ ਸਿਚੁਏਸ਼ਨ ਹੈਗੀ ਆ FTR ਵੱਲੋਂ, ਉਹਦੇ ਵੱਲੋਂ 13,000 ਯੂਨਿਟ ਦੇ ਕਰੀਬ ਵਿਕੇ ਨੇ। ਤੇ ਜਿਹੜੇ ਕਿ 2019 ਦੇ ਰੈਸਟ ਆਫ ਦਾ 19 ਦੇ ਆਰਡਰ ਹੈਗੇ ਆ ਮਤਲਬ ਕਿ। ਤੇ ਇੱਕ ਜਿਹੜਾ ਬੈਕਲੌਗ ਸੀਗਾ ਪਹਿਲਾਂ ਬਹੁਤ ਜ਼ਿਆਦਾ ਬੈਕਲੌਗ, ਮਤਲਬ
5 ਲੱਖ ਪਤਾ ਨਹੀਂ ਕਿੱਥੋਂ ਤੱਕ ਬੈਕਲੌਗ ਪਹੁੰਚ ਚੁੱਕਾ ਸੀਗਾ। ਜੀ ਉਹ ਬੈਕਲੌਗ ਵੀ ਜਿਹੜਾ ਆ ਟਰੱਕਾਂ ਦਾ ਜਿਹੜੇ ਇਸ ਵੇਲੇ ਆਰਡਰ ਤੇ ਹੈਗੇ ਆ, ਉਹ ਬੈਕਲੌਗ ਘਟ ਕੇ 2 ਲੱਖ ਯੂਨਿਟ ਤੱਕ ਆ ਚੁੱਕਾ ਆ। ਤੇ ਜਿਹੜੇ ਇਸ ਵੇਲੇ ਕਲਾਸ 8 ਦੇ ਆਰਡਰ ਹੈਗੇ ਆ ਪਿਛਲੇ 12 ਮਹੀਨਿਆਂ ਦੇ, ਉਹ ਆਲਮੋਸਟ 3,31,000 ਯੂਨਿਟ ਜਿਹੜੇ ਆ ਉਹ ਹੋ ਚੁੱਕਾ ਹੈ। ਜੀ ਜੀ ਬਿਲਕੁਲ। ਸੋ ਸਲੋ ਡਾਊਨ ਇਸ ਦੇ ਵਿੱਚ ਲੱਗ ਰਿਹਾ ਆ। ਤੁਸੀਂ ਰਮਨ ਜੀ ਰੇਟਸ ਦੀ ਜਿਹੜੀ ਗੱਲ ਕੀਤੀ ਸੀ, ਤੇ ਆਪਾਂ ਦੇਖਿਆ ਸੀ ਵੀ ਅੱਜ ਤੋਂ ਕਹਿ ਲਓ ਵੀ ਮਹੀਨਾ ਡੇਢ ਮਹੀਨਾ ਪਹਿਲਾਂ ਜਾਂ ਕੁਝ ਹਫ਼ਤੇ ਪਹਿਲਾਂ ਰੇਟਸ ਜਦੋਂ ਇੱਕਦਮ ਲੋਡਸ ਦੇ ਘਟੇ ਸੀਗੇ, ਤੇ ਫਿਰ ਕੰਪਨੀਆਂ ਦੇ ਵਿੱਚ ਤੜਥੱਲੀ ਮਚ ਗਈ ਸੀਗੀ ਵੀ ਆਪਾਂ ਡਰਾਈਵਰਾਂ ਦੇ ਰੇਟ ਘਟਾ ਦਈਏ, ਆਹ ਕਰ ਦਈਏ। ਮੀਟਿੰਗਾਂ ਵੀ ਹੋਈਆਂ, ਬਹੁਤ ਕੁਝ ਹੋਇਆ, ਪਰ ਬਾਅਦ ਦੇ ਵਿੱਚ ਰੇਟ ਸੁਧਰਨ ਕਰਕੇ ਉਹ ਜਿਹੜਾ ਕੰਮ ਵਿੱਚ ਵਿਚਾਲੇ ਉੱਦਾਂ ਹੀ ਲਟਕਦਾ ਰਹਿ ਗਿਆ। ਪਰ ਹੁਣ ਕਿਤੇ ਨਾ ਕਿਤੇ ਇਦਾਂ ਲੱਗ ਰਿਹਾ ਵੀ ਰੇਟ ਦੁਬਾਰਾ ਜਦੋਂ ਲੋਡਸ ਦੇ ਉੱਤੇ ਹੋ ਗਏ ਆ, ਤੇ ਡਰਾਈਵਰਾਂ ਦੇ ਉਹ ਫੇਅਰ ਪ੍ਰਾਈਸਿਸ ਖੁਦ ਜਿਹੜੇ ਆ ਹੁਣ ਕੰਪਨੀਆਂ ਵਾਲੇ ਵਧਾ ਰਹੇ ਆ। ਬਾਅਦ ਦੇ ਵਿੱਚ ਜੇ ਬਾਈ ਚਾਂਸ ਫੇਰ ਲੋਡਾਂ ਦੇ ਰੇਟ ਘਟ ਗਏ ਤਾਂ ਫੇਰ ਉਹੀ ਹਾਹਾਕਾਰ ਮਚਣੀ ਹੈ। ਸੋ ਸੋਲੂਸ਼ਨ ਕੀ ਹੈਗਾ ਇਸ ਪੂਰੀ ਚੀਜ਼ ਦਾ? ਦੇਖੋ ਜੀ, ਸੋਲੂਸ਼ਨ ਹੈਗਾ ਕਿ ਜਿਹੜੀ ਐਸ ਇੰਡਸਟਰੀ ਆ, ਇਸ ਇੰਡਸਟਰੀ ਨੂੰ ਸਮਝਣਾ ਬਹੁਤ ਜ਼ਰੂਰੀ ਆ। ਇਹ ਇੰਡਸਟਰੀ ਜਿਹੜੀ ਅਪ ਐਂਡ ਡਾਊਨ ਦੀ ਇੰਡਸਟਰੀ ਹੈਗੀ ਆ। ਇਹ ਇੰਡਸਟਰੀ ਸਟੇਬਲ ਇੰਡਸਟਰੀ ਨਹੀਂ ਹੈਗੀ ਕਿ ਜੇ ਤੁਹਾਡੀ ਚੀਜ਼ ਆ $5 ਕਿਲੋ ਦੀ ਵਿਕ ਰਹੀ ਹੈ ਤੇ $5 ਕਿਲੋ ਦੀ ਵਿਕਣੀ ਹਮੇਸ਼ਾ ਹੀ ਠੀਕ ਹੈ ਨਾ। ਤੁਸੀਂ ਉੱਤੇ ਕਰਕੇ ਆਪਣੇ ਵਰਕਰ ਦੀ ਪੇ ਜਿਹੜੀ ਆ ਉਹ ਸੁਜੈਸਟ ਕਰ ਸਕਦੇ ਆ, ਐਡਜਸਟ ਕਰ ਸਕਦੇ ਆ, ਜਾਂ ਉੱਥੇ ਰੱਖ ਸਕਦੇ ਆ। ਕਿਉਂਕਿ ਇਹ ਇੰਡਸਟਰੀ ਇੰਨੀ ਵੋਲੇਟਾਈਲ ਹੈਗੀ ਆ ਕਿ ਇਹਦੇ ਵਿੱਚ ਇੰਨੇ ਫੈਕਟਰਸ ਕੰਮ ਕਰਦੇ ਆ ਕਿ ਤੁਹਾਨੂੰ ਪਤਾ ਨਹੀਂਗਾ ਕਿ ਤੁਹਾਨੂੰ ਕਿਹੜੇ ਪਾਸੇ ਨੂੰ ਮਾਰਕੀਟ ਜਾਣੀ ਹੈ, ਕਿੱਧਰ ਨੂੰ ਕੀ ਹੋਣਾ ਹੈ। ਸੋ ਮੇਰਾ ਇਹਦੇ ਵਿੱਚ ਵਿਚਾਰ ਇਹ ਆ ਔਰ ਸੁਜੈਸ਼ਨ ਇਹ ਹੈਗੀ ਆਪਣੀਆਂ ਕੰਪਨੀਆਂ ਨੂੰ ਕਿ ਪਲੀਜ਼ ਜਿਹੜਾ ਤੁਹਾਡਾ ਬੈਲੈਂਸ ਕਰੋ, ਆਪਣੇ ਸਾਰੇ ਸਾਲ ਦਾ ਐਵਰੇਜ ਦੇਖੋ, ਤੁਹਾਡੇ ਸਾਰੇ ਸਾਲ ਦੀ ਐਵਰੇਜ ਕੀ ਚੱਲ ਰਹੀ ਹੈ, ਤੁਹਾਡੇ ਸਾਰੇ ਸਾਲ ਦੀ ਐਵਰੇਜ ਦੇ ਵਿੱਚ ਤੁਹਾਡੇ ਕਿੰਨੇ ਤੁਸੀਂ ਪਰ ਮਾਈਲ ਜਿਹੜੇ ਰੇਟ ਆ ਬਣਾ ਰਹੇ ਆ, ਤੇ ਤੁਸੀਂ ਐਵਰੇਜ ਤੁਸੀਂ ਕੀ ਪੇ ਕਰ ਰਹੇ ਆ। ਠੀਕ ਹੈ, ਅਸੀਂ ਇਹ ਨਹੀਂ ਕਹਿੰਦੇ ਕਿ ਜਿਹੜੀਆਂ ਵੇਜਸ ਆ ਜਾਂ ਕੁਛ ਆ ਉਹ ਵਧਣੀਆਂ ਚਾਹੀਦੀਆਂ ਇਨਫਲੇਸ਼ਨ ਦੇ ਹਿਸਾਬ ਦੇ ਨਾਲ, ਹੋਰ ਜਿੱਦਾਂ ਇੰਡਸਟਰੀ ਦੇ ਮੈਜਰਮੈਂਟਸ ਦੇ ਹਿਸਾਬ ਦੇ ਨਾਲ ਜਿਹੜੀਆਂ ਵੇਜਸ ਉਹ ਵੱਧਦੀਆਂ ਹਰ ਇੱਕ ਕਿੱਤੇ ਦੇ ਵਿੱਚ ਵੱਧਦੀਆਂ। ਪਰ ਸਾਡੇ ਕਿੱਤੇ ਦੇ ਵਿੱਚ ਸਾਡੇ ਕੰਪਨੀਆਂ, ਔਰ ਖਾਸ ਕਰਕੇ ਮੈਂ ਆਪਣੀ ਪੰਜਾਬੀ ਇੰਡਸਟਰੀ ਦੀ ਗੱਲ ਜੇ ਕਰਾਂ, ਤੇ ਇਹਦੇ ਵਿੱਚ ਹਮੇਸ਼ਾ ਜਿਹੜੇ ਆ ਆਪਣੇ ਬੰਦੇ ਆ ਉਹ ਕੁਇਕ ਡਿਸੀਜਨ ਲੈ ਲੈਂਦੇ ਆ ਕਿ ਇੱਕਦਮ ਰੇਟ ਵਧਿਆ ਤੇ ਇੱਕਦਮ ਜਿਹੜੀਆਂ ਵੇਜਸ ਵਧਾਤੀਆਂ, ਜੇ ਇੱਕਦਮ ਰੇਟ ਘਟਿਆ ਤੇ ਮੁੜ ਕੇ ਭੱਜ ਲਓ ਇੱਕਦਮ ਘਟਾਉਣ ਨਾਲ। ਥੋੜਾ ਜਿਹਾ ਸ਼ਾਂਤੀ ਦੇ ਨਾਲ ਸੋਚੋ, ਆਪਣਾ ਈਅਰਲੀ ਐਵਰੇਜ ਕੱਢੋ। ਈਅਰਲੀ ਐਵਰੇਜ ਤੁਸੀਂ ਕੀ ਕਰਦੇ ਆ, ਪਰ ਮਾਈਲ ਰੇਟ ਕੀ ਬਣਾਉਣੇ ਆ, ਉਹਦੇ ਹਿਸਾਬ ਦੇ ਨਾਲ ਆਪਣੀ ਕੰਪਨੀ ਦਾ ਈਅਰਲੀ ਐਵਰੇਜ ਕੱਢ ਕੇ ਉਸ ਹਿਸਾਬ ਦੇ ਨਾਲ ਸਾਰਾ ਕੰਮ ਕਰਿਆ ਕਰੋ। ਨਾ ਕਿ ਜਿਹੜਾ ਸਪੌਟ ਦੇ ਉੱਤੇ ਜਿਹੜਾ ਕੰਮ ਕਰਨਾ। ਜੇ ਸਪੌਟ ਰੇਟ ਜਿਹੜਾ ਆ, ਸਪੌਟ ਰੇਟ ਤਾਂ ਤੁਹਾਡਾ ਇੱਕ ਦਿਨ ਮਿਲਿਆ ਦੂਜੇ ਦਿਨ ਨਹੀਂ ਮਿਲਿਆ, ਜੇ ਇੱਕ ਵੀਕ ਮਿਲਿਆ ਦੂਜੇ ਵੀਕ ਨਹੀਂ ਮਿਲਿਆ। ਸੋ ਮੇਰੇ ਖਿਆਲ ਦੇ ਵਿੱਚ ਸਪੌਟ ਰੇਟ ਨੂੰ ਦੇਖ ਕੇ ਜੇ ਕੋਈ ਕੰਪਨੀਆਂ ਰੇਟ ਵਧਾਉਂਦੀਆਂ, ਜਿਹਦੀ ਕਿ ਮੈਨੂੰ ਹੁਣ, ਕਿਉਂਕਿ ਆਪਾਂ ਲੇਟਲੀ ਪਿਛਲੇ 2 ਮਹੀਨੇ ਪਹਿਲਾਂ ਜਾਂ 1.5 ਮਹੀਨਾ ਪਹਿਲਾਂ ਜਿਹੜੀਆਂ ਆਪਾਂ ਮੀਟਿੰਗਸ ਕੀਤੀਆਂ ਸੀਗੀਆਂ ਸਾਰੀਆਂ ਨੇ, ਆਪਾਂ ਕੰਪਨੀ ਦੀਆਂ ਵੀ ਸੁਣੀਆਂ, ਡਰਾਈਵਰਾਂ ਦੀਆਂ ਵੀ ਸੁਣੀਆਂ। ਸੋ ਉਹਦੇ ਵਿੱਚ ਜਿਹੜੀ ਆਪਾਂ ਨੂੰ ਚੀਜ਼ ਦੇਖਣ ਨੂੰ ਮਿਲੀ ਸੀਗੀ ਕਿ ਬਹੁਤ ਕੰਪਨੀਆਂ ਜਿਹੜੀਆਂ ਆ ਉਹ ਐਡਵਰਟਾਈਜ਼ ਕਰ ਰਹੀਆਂ ਇੰਨੇ ਨੇ। ਮੈਨੂੰ ਹੈਰਾਨੀ ਹੁੰਦੀ ਹੈ ਕਿ ਰਾਜਕਿਰਨ ਫਿਰ ਉਹੀ ਚੀਜ਼, ਫਿਰ ਉਹੀ ਕੰਮ ਫਿਰ ਦੁਬਾਰਾ ਚੱਲ ਪਿਆ, ਮਾੜੇ ਜਿਹੇ ਰੇਟ ਵਧਣ ਦੇ ਨਾਲ ਫਿਰ ਉਦਾਂ ਹੀ। ਇਹ ਬਚਕਾਨਾ ਹਰਕਤਾਂ ਆ, ਇਹ ਕੋਈ ਬਿਜ਼ਨਸ ਵਾਲਿਆਂ ਮਾਡਲ ਠੀਕ ਨਹੀਂ ਹੈਗੀ, ਇਹ ਮਾਡਲ ਠੀਕ ਨਹੀਂ ਹੈਗਾ। ਕਿਉਂਕਿ ਤੁਸੀਂ ਲੌਂਗ ਰਨ ਇਸ ਬਿਜ਼ਨਸ 'ਚ ਰਹਿਣਾ ਆ, ਲੌਂਗ ਰਨ ਇਹ ਬਿਜ਼ਨਸ ਕਿਤੇ ਨਹੀਂ ਚੱਲਿਆ। ਹਰ ਇੱਕ ਬੰਦੇ ਨੂੰ ਇਸ ਵੇਲੇ ਸੁਣਨ ਵਾਲੇ ਨੂੰ ਮੈਂ ਇਹ ਦੱਸ ਦਿਆਂ ਕਿ ਇਹ ਬਿਜ਼ਨਸ ਕਿਤੇ ਨਹੀਂ ਚੱਲਿਆ, ਇਹ ਬਿਜ਼ਨਸ ਇੱਥੇ ਹੀ ਰਹਿਣਾ ਆ। ਆਪਣੀ ਦੌੜ ਖਤਮ ਕਰੀਏ, ਆਪਾਂ ਸਹਿਜ ਭਾਗ ਨਾਲ ਬੈਠ ਕੇ ਸੋਚ ਕੇ ਕੀ ਸਾਨੂੰ ਇਹ ਕਿਸ ਭਾਅ ਪੈਂਦਾ ਆ, ਕਿੱਦਾਂ ਹੀ ਚੱਲਣਾ ਆ, ਇਹਨੂੰ ਥੋੜੀ ਜਿਹੀ ਸਟ੍ਰੈਟਜੀ ਬਣਾਓ ਆਪਣੀ ਥੋੜੇ ਜਿਹੇ ਤਰੀਕੇ ਨਾਲ ਚੱਲੋ। ਕਿਉਂਕਿ ਬਿਜ਼ਨਸ ਜਿਹੜਾ ਹੈ ਨਾ, ਬਿਜ਼ਨਸ ਇੱਥੇ ਹੀ ਰਹਿਣਾ, ਇਹ ਕਿਤੇ ਨਹੀਂ ਜਾਣਾ। ਇਹ ਟਰੱਕ ਲੋਡ ਏਦਾਂ ਹੀ ਚੱਲਣੇ ਆ, ਇਹ ਸਦੀਆਂ ਤੋਂ ਚੱਲਦੇ ਆਏ ਤੇ ਏਦਾਂ ਹੀ ਰਹਿਣੇ। ਜੀ ਜੀ। ਤੇ ਅਗਲੀ ਆਪਾਂ ਹਰਜੋਤ ਜੀ ਗੱਲ ਕਰੀਏ, ਰਮਨ ਜੀ ਗੱਲ ਕਰੀਏ, ਇੱਕ ਬੜੀ ਸੈਡ ਨਿਊਜ਼ ਜਿਹੜੀ ਉਹ ਆ ਰਹੀ ਆ, ਜਿਹੜਾ ਆਈ ਥਿੰਕ ਹਿਊਸਟਨ ਦੇ ਲਾਗੇ ਕੱਲ ਪਰਸੋਂ ਜਿਹੜਾ ਇੱਕ ਐਕਸੀਡੈਂਟ ਹੋਇਆ, ਉਸ ਦੇ ਵਿੱਚ ਹੀ ਪਤਾ ਲੱਗਾ ਵੀ ਆਪਣਾ ਇੱਕ ਸਿੱਖ ਪੰਜਾਬੀ ਜਿਹੜਾ ਡਰਾਈਵਰ ਆ ਉਸ ਦੇ ਵਿੱਚ ਐਕਸੀਡੈਂਟ ਦੇ ਵਿੱਚ ਮੌਤ ਹੋ ਗਈ ਆ। ਆਈ ਥਿੰਕ ਬ੍ਰਿਜ ਜਿਹੜਾ ਆ ਉਲਟ ਕੇ ਬ੍ਰਿਜ ਤੋਂ ਜਿਹੜਾ ਟਰੱਕ ਆ ਉਹ ਡਿੱਗਾ ਸੀਗਾ, ਕ੍ਰੈਸ਼ ਕੀਤਾ, ਬਾਅਦ 'ਚ 150 ਫੁੱਟ ਥੱਲੇ ਗਰਾਊਂਡ ਦੇ ਵਿੱਚ ਡਿੱਗਾ, ਤੇ ਤਕਰੀਬਨ ਸਵੇਰੇ 8:30 ਵਜੇ ਕਹਿੰਦੇ ਘਟਨਾ ਜਿਹੜੀ ਉੱਥੇ ਵਾਪਰੀ ਆ। ਤੇ ਜਿਹੜੇ ਉੱਥੇ ਦੇ ਅਧਿਕਾਰੀ ਆ ਉਹਨਾਂ ਨੇ ਜਿਹੜਾ ਡਰਾਈਵਰ ਆ ਉਸ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ ਆ।
ਤੇ ਇੰਡਸਟਰੀਅਲ ਪ੍ਰਾਪਰਟੀ ਥੱਲੇ ਸੀਗੀ, ਉਸ ਫਰੀਵੇ ਸੀਗਾ, ਉਹਦੇ ਵਿੱਚ ਜਿਹੜਾ ਡਿੱਗਾ, ਐਮਰਜੈਂਸੀ ਕਰੂ ਜਦ ਤੱਕ ਉਦੋਂ ਤੱਕ ਪਹੁੰਚਦੇ ਤੇ ਅਨਫੋਰਚੂਨੇਟਲੀ ਉਸ ਦੀ ਉਹ ਮੌਤ ਹੋ ਗਈ। ਇਹ ਪਤਾ ਲੱਗਾ ਵੀ ਉਹ ਇੱਕ 42 ਸਾਲਾਂ ਦਾ ਹਰਿਆਣੇ ਦੇ ਵਿੱਚ ਜਿਹੜਾ ਕਰਨਾਲ ਉਸ ਦੇ ਨਜ਼ਦੀਕ ਉਸ ਦਾ ਜਿਹੜਾ ਪਿੰਡ ਦੱਸਿਆ ਜਾਂਦਾ ਉੱਥੋਂ ਦਾ ਰਹਿਣ ਵਾਲਾ ਸੀ। ਉਸ ਦਾ ਸਾਰਾ ਪਰਿਵਾਰ ਉੱਥੇ ਪਿੱਛੇ ਹਰਿਆਣੇ ਦੇ ਵਿੱਚ ਸੀਗਾ ਤੇ ਬਹੁਤ ਹੀ ਅਫਸੋਸਜਨਕ ਘਟਨਾ ਜਿਹੜੀ ਵਾਪਰੀ ਹੈ। 40-42 ਸਾਲ ਉਸ ਬੰਦੇ ਦੀ ਉਮਰ ਦੱਸੀ ਜਾਂਦੀ। ਉਸ ਦੇ ਕੁਝ ਜਾਣਕਾਰਾਂ ਦੇ ਵੱਲੋਂ ਜਿਹੜਾ ਰੇਡੀਓ ਦੇ ਉੱਤੇ ਕਾਲ ਆ ਕੇ ਉਸ ਦਾ ਨਾਮ ਜਿਹੜਾ ਆ ਉਹ ਦੱਸਿਆ ਗਿਆ ਆ। ਆਈ ਥਿੰਕ ਅਸੀਂ ਸ਼ਾਇਦ ਵੇਟ ਕਰਦੇ ਹਾਂ ਜਿੰਨੀ ਦੇਰ ਤੱਕ ਜਿਹੜੇ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਜਿਹੜਾ ਪਤਾ ਨਹੀਂ ਲੱਗਦਾ, ਪਰ ਇੱਦਾਂ ਜਿਹੜਾ ਆ ਉਹ ਪਤਾ ਲੱਗਾ ਆ। ਪਰ ਮਾੜੀ ਚੀਜ਼, ਬਹੁਤ ਦੁਖਦਾਈ ਘਟਨਾ ਜਿਹੜੀ ਉਹ ਵਾਪਰੀ ਆ ਵੀ ਪਰਿਵਾਰ ਤਾਂ ਹੁਣ ਪਿੱਛੋਂ ਜਿਹੜਾ ਉਹ ਵਿਲਕਦਾ ਹੈ, ਕਿਉਂਕਿ ਕਲਾਕਾਰ ਉਹ ਇੱਥੇ ਸੀਗਾ। ਪਿਛਲੇ 3-4 ਸਾਲ ਹੀ ਹੋਏ ਸੀ ਹਰਜੋਤ ਸਿੰਘ ਜੀ ਉਹਨਾਂ ਨੂੰ ਇੱਥੇ ਅਮਰੀਕਾ ਦੇ ਵਿੱਚ ਆਇਆ ਨੂੰ। ਕੇਸ ਉਹਨਾਂ ਦਾ ਲੱਗਾ ਸੀ ਤੇ ਦੱਸਦੇ ਸੀ ਕਹਿੰਦੇ ਪ੍ਰੂਫ ਤਾਂ ਉੱਦਾਂ ਹੋ ਗਿਆ ਸੀਗਾ, ਪਰ ਇਹ ਦੁਰਘਟਨਾ ਵਾਪਰਨ ਦੇ ਕਰਕੇ ਇਹ ਬਹੁਤ ਹੀ ਜਿਹੜਾ ਇੱਕ ਅਫਸੋਸਜਨਕ ਘਟਨਾ ਜਿਹੜੀ ਵਾਪਰੀ ਹੈ ਤੇ ਪਰਿਵਾਰ ਦੇ ਵਿੱਚ ਕਹਿ ਲਓ ਵੀ ਪੂਰਾ ਸ਼ੋਕ ਦੀ ਲਹਿਰ ਆ। ਪੂਰੀ ਭਾਈਚਾਰੇ ਦੇ ਵਿੱਚ ਇੱਕ ਵਾਰੀ ਫਿਰ ਜਿਹੜੀ ਖਾਸ ਕਰਕੇ ਟਰੱਕਰਸ ਆ ਉਹਨਾਂ ਦੇ ਵਿੱਚ ਬੜੀ ਸ਼ੋਕ ਦੀ ਲਹਿਰ ਹੈਗੀ। ਸੋ ਬਿਲਕੁਲ, ਮੈਂ ਦੇਖ ਰਿਹਾ ਸੀ ਬਹੁਤ ਸਾਰੇ ਜਿਹੜੇ ਟਰੱਕਰਸ ਦੇ ਸਾਈਟ ਆ ਉਹਨਾਂ ਤੇ ਖਬਰ ਨਹੀਂ ਸ਼ੇਅਰ ਹੋਈ ਕਿਉਂਕਿ ਉਹਨਾਂ ਨੇ ਨਾਮ ਨਹੀਂ ਡਿਸਕਲੋਜ਼ ਕੀਤਾ ਸੀ, ਪਰ ਸਾਡੇ ਰੇਡੀਓ ਸਟੇਸ਼ਨ ਤੇ ਕਾਲ ਆਈ ਉਹਨਾਂ ਦੇ ਦੋਸਤ ਮਿੱਤਰ ਦੀ। ਪੰਜਾਬੀ ਟਰੱਕਰ ਸੀਗਾ। ਹੂਸਟਨ ਸ਼ਿਪ ਚੈਨਲ ਬ੍ਰਿਜ ਜਿਹੜਾ ਹਾਈਵੇ ਉੱਥੇ ਜਿਹੜਾ 610 ਹੈਗਾ ਆ, ਇੰਟਰਸਟੇਟ 610 ਈਸਟ ਲੂਪ, ਇੱਕ ਕਾਰ ਇੱਕਦਮ ਮੋਰਿਓਂ ਉਹਨਾਂ ਦੇ ਕੱਟ ਕਰ ਗਈ ਤੇ ਉਹਨੂੰ ਬਚਾਉਣ ਲੱਗਾ, ਸਾਈਡ ਨੂੰ ਹੋਇਆ ਤੇ ਬ੍ਰਿਜ ਤੋਂ 150 ਫੁੱਟ ਥੱਲੇ ਜਿਹੜਾ ਟਰੱਕ ਡਿੱਗ ਪਿਆ। ਤੇ ਹੂਸਟਨ ਦੀ ਪੁਲਿਸ ਕਹਿੰਦੀ ਆ ਰਾਜਕਨਵੀਰ ਸਿੰਘ ਜੀ ਵੀ ਉਹ ਸੇਮ ਬ੍ਰਿਜ ਤੇ ਇੱਕ ਵੀਕ ਦੇ ਵਿੱਚ ਦੂਜਾ ਬੰਦਾ ਆ ਮਰਨ ਵਾਲਾ। ਸੋ ਜਿਹੜੇ ਬ੍ਰਿਜ ਹੈਗੇ ਆ ਜਦੋਂ ਆਪਾਂ ਜਾਂਦੇ ਆ ਭਰਾਵੋ, ਰਮਨ ਜੀ ਦੱਸੋ ਜਰਾ ਟਰੱਕ ਡਰਾਈਵਰਾਂ ਨੂੰ ਕਿਹੜੀ ਥੋੜੀ ਸੇਫਟੀ ਰੱਖਣੀ ਚਾਹੀਦੀ? ਕੱਲੇ ਟਰੱਕ ਡਰਾਈਵਰ ਹੀ ਨਹੀਂ, ਜਿਹੜੇ ਦੂਜੇ ਗੱਡੀਆਂ ਚਲਾਉਂਦੇ ਦੇਖੋ ਉਹਦੇ ਕੱਟ ਕੀਤਾ ਉਹਨੂੰ ਵਿਚਾਰਾ ਬਚਾਉਂਦਾ ਆਪ ਆਪਣੀ ਜਾਨ ਤੋਂ ਜਿਹੜਾ ਉਹ ਹੱਥ ਤੋਂ ਬੈਠਾ। ਸੋ ਇਹ ਜਿਹੜੇ ਦੂਜੇ ਵੀ ਚਲਾਉਂਦੇ ਆ ਭਾਈ, ਟਰੱਕ ਨੂੰ ਟਰੱਕ ਹੀ ਸਮਝੋ, ਉਹਨੂੰ ਇਹ ਨਾ ਸੋਚੋ ਵੀ ਤੁਹਾਡੇ ਵਾਲੀ ਗੱਡੀ ਹੋਈ ਆ ਵੀ ਝੱਟ ਕਿਤੇ ਰੁਕ ਜਾਣਾ ਆ। ਉਹਨੂੰ ਰੁਕਣ ਲਈ ਬਹੁਤ ਜ਼ਿਆਦਾ ਸਪੇਸ, ਬਹੁਤ ਜ਼ਿਆਦਾ ਸਮਾਂ ਜਿਹੜਾ ਉਹ ਚਾਹੀਦਾ ਹੁੰਦਾ ਆ। ਸੋ ਪਲੀਜ਼ ਇੱਦਾਂ ਜਿਹੜੇ ਛੋਟੀਆਂ ਗੱਡੀਆਂ ਵਾਲੇ ਆ, ਟਰੱਕਾਂ ਵਾਲਿਆਂ ਨੂੰ ਐਵੇਂ ਹੀ ਨਾ ਜਿਹੜਾ ਸੋਚੋ ਵੀ ਤੁਰੇ ਜਾਂਦੇ ਨੇ ਵੀ ਇਹਨਾਂ ਨੂੰ ਕੀ ਆ ਵੀ ਇਹ ਆਪੇ ਰੁਕ ਜਾਣਾ, ਆਪੇ ਸਾਰਾ ਕੁਝ ਕਰ ਲੈਣਾ। ਸੋ ਬਿਲਕੁਲ ਬਰਾਬਰ ਦਾ ਜੇ ਤੁਸੀਂ ਚਾਹੁੰਦੇ ਆ ਵੀ ਤੁਸੀਂ ਇੱਥੇ ਸੇਫ ਹੋ ਤੇ ਉਹ ਵੀ ਸੇਫਟੀ ਚਾਹੁੰਦੇ ਨੇ। ਬਿਲਕੁਲ। ਸੋ ਬਿਲਕੁਲ ਰਮਨ ਜੀ ਕਹਿੰਦੇ ਸੀਟ ਬੈਲਟ ਉਹਨਾਂ ਨੇ ਲਾਈ ਹੋਈ ਸੀ ਤੇ ਸਾਰਾ ਕੁਝ ਸਾਰਾ ਸਹੀ ਸੀ, ਪਰ ਉਹ ਕਿਉਂਕਿ ਕਾਰ ਨੇ ਕੱਟ ਕੀਤਾ ਤੇ 150 ਫੁੱਟ ਥੱਲੇ ਡਿੱਗਿਆ ਤੇ ਫਿਰ ਉਹ ਇੰਨੀ ਜ਼ੋਰ ਸਾਈਡ ਰੇਲਿੰਗ ਟੁੱਟ ਕੇ ਜਿਹੜੀ ਆ ਉਹ ਥੱਲੇ ਡਿੱਗੇ ਮੌਕੇ ਤੇ। ਇਹ ਜਿਹੜਾ ਆਪਣਾ ਇਸ ਤਰ੍ਹਾਂ ਦੀ ਹਾਦਸੇ ਹੈਗੇ ਆ ਨਾ, ਇਹਨੂੰ ਦੇਖ ਕੇ ਇੱਕ ਗੱਲ ਬਹੁਤ ਕਲੀਅਰ ਹੋ ਜਾਂਦੀ ਹੈ ਕਿ ਹਰ ਟਾਈਮ ਹਰ ਵੇਲੇ ਅਪੇਰੈਂਟਲੀ, ਕਿਉਂਕਿ ਟਰੱਕ ਬਹੁਤ ਵੱਡਾ ਹੋਣ ਕਰਕੇ, ਟਰੱਕ ਦਾ ਸਾਈਜ਼ ਵੱਡਾ ਹੋਣ ਕਰਕੇ ਹਮੇਸ਼ਾ ਜਿਹੜਾ ਇਲਜ਼ਾਮ ਹੈ ਉਹ ਟਰੱਕ ਵਾਲੇ ਤੇ ਲੱਗ ਜਾਂਦਾ ਹੈ ਕਿ ਉਹਦੀ ਗਲਤੀ ਹੋਣੀ ਹੈ। ਪਰ ਮੈਂ ਇੰਨਾ ਕੁ ਕਿਤੇ ਕਰਾ ਦਿਆਂ ਕਿ ਨਾਟ ਠੀਕ ਹੈ, ਗਲਤੀ ਹੋ ਸਕਦੀ ਹੈ, ਪਰ ਮੈਜੋਰਿਟੀ ਟਾਈਮ ਜਿਹੜੀ ਮਿਸਟੇਕ ਹੈ ਕਈ ਜ਼ਿਆਦਾਤਰ ਛੋਟੀ ਕਾਰਾਂ ਦੀ, ਛੋਟੇ ਵਹੀਕਲ ਦੀ ਹੁੰਦੀ ਹੈ। ਤੇ ਕਿਉਂਕਿ ਵੱਡੇ ਟਰੱਕ ਨੂੰ ਰੋਕਣ ਵਾਸਤੇ, ਹੈਂਡਲ ਕਰਨ ਵਾਸਤੇ ਬਹੁਤ ਜ਼ਿਆਦਾ ਟਾਈਮ ਲੱਗਦਾ, ਇਸ ਕਰਕੇ ਹਾਦਸਾ ਵਾਪਰ ਜਾਂਦਾ। ਔਰ ਬਿਲਕੁਲ ਸਹੀ ਕਿਹਾ ਤੁਸੀਂ, ਬਹੁਤ ਹੀ ਮੰਦਭਾਗੀ ਖਬਰ ਹੈਗੀ ਹੈ, ਬਹੁਤ ਹੀ ਮਾੜੀ ਗੱਲ ਹੈ। ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਆ ਕਿ ਉਹਨਾਂ ਦੀ ਫੈਮਿਲੀ ਨੂੰ ਇਹ ਪਾਣਾ ਜਿਹੜਾ ਆ ਉਹਨਾਂ ਨੂੰ ਬਲ ਬਖਸ਼ੇ ਕਿ ਤਾਂ ਕਿ ਉਹ ਇਹਦੇ ਥਰੂ ਨਿਕਲ ਸਕਣ। ਸੇਫਟੀ ਜਿਹੜੀ ਆ ਜੀ ਉਹ ਬਹੁਤ ਜ਼ਰੂਰੀ ਹੈਗੀ ਆ, ਔਰ ਸੇਫਟੀ ਦੇ ਨਾਲ ਜਿਹੜੀ ਆ ਸਪੀਡ ਤੇ ਜ਼ਰੂਰ ਆਪਣਾ ਕੰਟਰੋਲ ਰੱਖੋ। ਜਿੱਥੇ ਤੁਸੀਂ ਸਿਟੀ ਦੇ ਵਿੱਚ ਹੈਗੇ ਆ, ਕਿਤੇ ਵੀ ਹੈਗੇ ਆ, ਥੋੜਾ ਜਿਹਾ ਸਪੀਡ ਤੇ ਧਿਆਨ ਰੱਖੋ, ਕਿਉਂਕਿ ਸਪੀਡ ਇਸ ਵੇਲੇ ਜਿਹੜੀ ਆ ਉਹ ਬੜੀ ਇਸ਼ੂ ਬਣੀ ਹੋਈ ਹੈ ਟਰੱਕਿੰਗ ਇੰਡਸਟਰੀ ਵਿੱਚ। ਜੇ ਦੇਖਿਆ ਜਾਵੇ ਓਵਰਆਲ ਤੇ ਸਪੀਡ ਦਾ ਬਹੁਤ ਵੱਡਾ ਰੀਜ਼ਨ ਹੈਗਾ, ਬਹੁਤ ਵੱਡਾ ਕਾਰਨ ਹੈਗਾ। ਬਿਲਕੁਲ। ਵੈਸੇ ਵੀ ਦੇਖ ਰਹੇ ਆ ਵੀ ਇਹ ਲੋਕ ਕਾਲੇ ਬਹੁਤ ਆ, ਪੇਸ਼ੈਂਸ ਬਹੁਤ ਘਟੀ ਹੋਈ ਆ। ਹੁਣ ਇਹ ਨਹੀਂ ਪਤਾ ਵੀ ਜਿਹੜਾ ਉਹ ਦੂਜਾ ਡਰਾਈਵਰ ਆ ਗੱਡੀ ਦਾ, ਜਿਹਨੂੰ ਉਹ ਬਚਾਉਣ ਦੀ ਖਾਤਰ ਸ਼ਨਾਈਡਰ ਦੇ ਵਿੱਚ ਆਈ ਥਿੰਕ ਇਹ ਡਰਾਈਵਰ ਜਿਹੜਾ ਕੰਮ ਕਰਦਾ ਸੀਗਾ, ਸ਼ਨਾਈਡਰ ਦਾ ਟਰੱਕ ਸੀ ਉਹਨਾਂ ਦਾ, ਤੇ ਉਹਨਾਂ ਦਾ ਲੋਡ ਲਈ ਜਾਂਦਾ ਸੀ ਥੱਲੇ। ਉੱਦਾਂ ਤਾਂ ਜਿਹੜਾ ਚੈਨਲ ਹੈਗਾ, ਪਾਣੀ ਦਾ ਚੈਨਲ, ਪਾਣੀ 'ਚ ਨਹੀਂ ਡਿੱਗਾ, ਥੱਲੇ ਇੱਕ ਕੈਮੀਕਲ ਫੈਸਿਲਿਟੀ ਸੀ, ਉਸ ਦੇ ਵਿੱਚ ਜਿਹੜਾ ਟਰੱਕ ਉਹਨਾਂ ਦਾ ਡਿੱਗ ਗਿਆ, ਬਿਲਡਿੰਗ ਦੇ ਉੱਤੇ ਡਿੱਗਾ ਤੇ ਨਾਲ ਹੀ ਮੌਕੇ ਤੇ ਹੀ ਕਹਿੰਦੇ ਆ ਵੀ ਉੱਥੇ ਉਹਨਾਂ ਦੀ ਮੌਤ ਹੋ ਗਈ ਹੈ। ਹੁਣ ਇਹ ਦੇਖਣ ਵਾਲੀ ਗੱਲ ਹੋਊਗੀ ਵੀ ਜਿਸ ਨੇ ਉਹ ਡਰਾਈਵਰ ਜਿਹਨੇ ਗੱਡੀ ਲਿਆ ਕੇ ਅੱਗੇ ਮੋਹਰੇ ਕੱਟੀ ਆ, ਕੀ ਉਸ ਦੇ ਉੱਤੇ ਵਹੀਕਲ ਮੈਨਸਲੌਟਰ ਜਾਂ ਮਰਡਰ ਕੁਛ ਇੱਦਾਂ ਦਾ ਕੋਈ ਚਾਰਜ ਲਾਉਂਦੇ ਆ ਜਾਂ ਉਹਨੂੰ ਜਿਹੜਾ ਕੁਛ ਕਰਦੇ ਨਹੀਂ, ਕਿਉਂਕਿ ਦੂਜਿਆਂ ਨੂੰ ਵੀ ਸਬਕ ਦੇਣ ਦੀ ਜ਼ਰੂਰਤ ਹੈ। ਜੇ ਟਰੱਕਾਂ ਵਾਲਿਆਂ ਦੇ ਦੁਆਲੇ ਹੋਏ ਰਹਿੰਦੇ ਆ ਤੇ ਟਰੱਕ ਵਾਲੇ ਵੀ ਜੇ ਕਿਸੇ ਨੂੰ ਬਚਾਉਣ ਦੀ ਖਾਤਰ ਇੱਦਾਂ ਵਿਚਾਰੇ ਦਾ, ਹੁਣ ਦੇਖੋ ਮੌਤ ਹੋ ਗਈ ਹੈ, ਪਰਿਵਾਰ
ਕਿੱਦਾਂ ਕਰੂਗਾ, ਔਖੇ ਸੌਖੇ ਹੋ ਕੇ ਉਹ ਇਦਾਂ ਇੱਥੇ ਪਹੁੰਚਿਆ ਹੋਊਗਾ, 2-3 ਸਾਲ ਹੋਏ ਆ ਜੇ ਇੱਥੇ ਆਇਆ ਨੂੰ, ਤੇ ਫਿਰ ਇਹ ਕੁਝ ਹੋ ਗਿਆ ਤੇ ਇਹ ਭਾਣਾ ਬਹੁਤ ਮਾੜਾ ਜਿਹੜਾ ਉਹ ਵਾਪਰਿਆ ਆ। ਤੇ ਇੱਕ ਇਸ ਦੇ ਨਾਲ ਹੀ ਹਰਜੋਤ ਸਿੰਘ ਜੀ ਜੁੜੀ ਹੋਈ ਚੀਜ਼ ਆ, ਦੇਖੋ ਹੈ ਤਾਂ ਇਹ ਸਬਕ ਲੈਣ ਵਾਲੀ ਚੀਜ਼ ਆ। ਹਰ ਵਾਰੀ ਆਪਾਂ ਕਹਿੰਦੇ ਜਦੋਂ ਵੀ ਕੋਈ ਭਾਈ ਇਦਾਂ ਦੀ ਘਟਨਾ ਵਾਪਰਦੀ ਆ, ਹੁਣ ਬਹੁਤ ਥਾਵਾਂ ਦੇ ਉੱਤੇ ਇਸ ਦੇ ਬਾਰੇ ਚਰਚਾ ਇਹ ਆ ਵੀ ਭਾਈ ਇਸ ਦੇ ਲਈ ਫੰਡ ਰੇਜ਼ਿੰਗ ਕਰੋ, ਵੀ ਇਸ ਦੇ ਕੋਲ ਸੀਗਾ ਨਹੀਂ। ਹੁਣ ਦੇਖੋ ਸਭ ਨੂੰ ਪਤਾ ਆ ਵੀ ਇਹ ਜਿਹੜਾ ਕਿੱਤਾ ਆ ਬਹੁਤ ਹੀ ਰਿਸਕੀ ਕਿੱਤਾ ਹੈਗਾ ਆ, ਵੀ ਹੁਣ ਕੀ ਪਤਾ ਉਸ ਕੰਪਨੀ ਵਾਲਿਆਂ ਨੇ ਕੋਈ ਵਰਕਰ ਕੌਂਪ ਹੈਗੀ ਆ ਨਹੀਂ ਹੈਗੀ, ਇਹਦੇ ਬਾਰੇ ਕੋਈ ਜਾਣਕਾਰੀ ਨਹੀਂ। ਪਰ ਇੰਨਾ ਉਹਦੇ ਬਾਰੇ ਉਹਦੇ ਨਾਲ ਦੇ ਜਿਹੜੇ ਜਿਨ੍ਹਾਂ ਨੇ ਕਾਲ ਕਰਕੇ ਦੱਸਿਆ ਸੀ ਉਹ ਇਹ ਸਪਸ਼ਟ ਕੀਤਾ ਉਹਨਾਂ ਨੇ ਵੀ ਉਹਦੀ ਲਾਈਫ ਇੰਸ਼ੋਰੈਂਸ ਨਹੀਂ ਸੀਗੀ। ਹੁਣ ਭਾਈ ਇਹ ਜੇ ਆਪਾਂ $30-40 ਆਪਣੇ ਉੱਤੇ ਆਪਣੇ ਪਰਿਵਾਰ ਦੇ ਲਈ ਹਰ ਮਹੀਨੇ ਜੇ ਆਪਾਂ ਨਹੀਂ ਕੱਢ ਸਕਦੇ, ਇਹ ਕਹਿ ਕੇ ਵੀ ਹੋਰ ਖਰਚੇ ਬਹੁਤ ਪੈਸੇ ਲਾ ਕੇ ਆਪਾਂ ਇੱਥੇ ਆਏ ਆ, ਫਿਰ ਇੱਥੇ ਮੂਰਖਤਾ ਜਿਹੜੀ ਉਹ ਹੋਵੇਗੀ। ਸੋ ਜਿੰਨੇ ਵੀ ਆਪਣੇ ਟਰੱਕਰਸ, ਜਿੰਨੇ ਵੀ ਕੋਈ ਵੀ ਰਿਸਕੀ ਬਿਜ਼ਨਸ ਦੇ ਵਿੱਚ ਹੈਗੇ, ਵੈਸੇ ਵੀ ਤੁਹਾਨੂੰ ਜਿਹੜੇ ਆਪਣੀ ਇਹ ਪਰਿਵਾਰ ਦੀ ਸੇਫਟੀ ਵਾਸਤੇ ਹੀ ਹੁੰਦਾ ਹੈ, ਇੱਕ ਸੇਫਟੀ ਨੈਟ ਹੁੰਦਾ ਹੈ ਲਾਈਫ ਇੰਸ਼ੋਰੈਂਸ। ਸੋ ਪਲੀਜ਼ ਇਸ ਦੇ ਵੱਲ ਧਿਆਨ ਦਿਵੋ। ਇਹ ਬਹੁਤ ਤੁਹਾਡਾ ਖਾਸ ਕਰਕੇ ਟਰੱਕਰਸ ਦਾ ਤਾਂ ਬਹੁਤ ਰਿਸਕੀ ਆ। ਕਿਸੇ ਨੂੰ ਬਚਾਉਣ ਦੀ ਖਾਤਰ ਉਸ ਦੀ ਆਪ ਵਿਚਾਰੇ ਦੀ ਜਾਨ ਚਲੀ ਗਈ, ਹੁਣ ਪਿੱਛੋਂ ਜਿਹੜਾ ਆ ਉਹਦੇ ਲਈ ਫੰਡ ਰੇਜ਼ਿੰਗ ਕਰਨੀ ਪੈਣੀ ਆ, ਬਾਡੀ ਘਲਾਉਣੀ ਹੋਊਗੀ, ਕਈ ਕੁਛ ਜਿਹੜਾ ਉਹਨਾਂ ਨੇ ਕਰਨਾ ਆ, ਤੇ ਬਾਅਦ ਚ ਪਰਿਵਾਰ ਦਾ ਕੀ ਬਣੂਗਾ। ਉੱਥੇ ਆਲਰੇਡੀ ਪਤਾ ਨਹੀਂ ਕਿੰਨੇ ਥੱਲੇ ਲੱਗੇ ਹੋਣੇ ਉਸ ਨੂੰ ਇੱਥੇ ਘੱਲਣ ਦੇ ਲਈ। ਸੋ ਇਹ ਚੀਜ਼ ਦਾ ਪਲੀਜ਼ ਧਿਆਨ ਰੱਖਿਆ ਕਰੋ। $30-40 ਤੁਹਾਡੇ ਆ ਘੱਟੋ ਘੱਟ ਜਿਹੜੇ ਟਰੱਕਰਸ ਆ ਉਹਨਾਂ ਨੂੰ ਤਾਂ $1 ਮਿਲੀਅਨ ਦੀ ਘੱਟੋ ਘੱਟ ਲਾਈਫ ਇੰਸ਼ੋਰੈਂਸ ਪੱਕੀ ਲੈ ਕੇ ਰੱਖਣੀ ਚਾਹੀਦੀ ਆ। ਜੇ ਕੰਪਨੀ ਦੇ ਨਾਲ ਕੰਮ ਕਰ ਰਹੇ ਆ, ਮੇਕ ਸ਼ੋਰ ਕਰੋ ਉਹ ਕੰਪਨੀ ਵਾਲਿਆਂ ਦਾ ਕੋਈ ਵਰਕਰ ਕੌਂਪ ਵਗੈਰਾ ਆ ਉਹ ਹੈਗੀ ਆ, ਉਹ ਇਹੀ ਬੈਡ ਸਿਚੁਏਸ਼ਨਸ ਦੇ ਲਈ ਜਿਹੜੀ ਆ ਉਹ ਹੁੰਦੀ ਆ। ਹਰਜੋਤ ਸਿੰਘ ਜੀ ਤੁਸੀਂ ਇਸ ਦੇ ਉੱਤੇ ਜ਼ਿਆਦਾ ਜਿਹੜੀ ਜਾਣਕਾਰੀ ਦੇ ਸਕਦੇ ਜੀ। ਸੋ ਬਿਲਕੁਲ, ਜੇ ਸ਼ਨਾਈਡਰ ਲਈ ਕੰਮ ਕਰਦਾ ਹੋਪਫੁਲੀ ਉਹਨਾਂ ਦੇ ਕੋਲ ਵਰਕਰਸ ਕੌਮ ਹੋਊਗੀ, ਪਰ ਜਿਸ ਤਰ੍ਹਾਂ ਤੁਸੀਂ ਦੱਸਿਆ ਕਈ ਉਹਦੇ ਦੋਸਤ ਮਿੱਤਰਾਂ ਨੇ ਕਾਲ ਕੀਤੀ ਸੀ ਭਾਈ ਇੰਸ਼ੋਰੈਂਸ ਹੈ ਨਹੀਂ, ਅਸੀਂ ਫੰਡ ਰੇਜ਼ਿੰਗ ਕਰ ਰਹੇ ਹਾਂ। ਅਸੀਂ ਉਹਨਾਂ ਦੱਸਿਆ ਵੀ ਅਸੀਂ ਰੇਡੀਓ ਤੇ ਕਦੇ ਵੀ ਕਿਸੇ ਦਾ ਫੰਡ ਰੇਜ਼ਿੰਗ ਨਹੀਂ ਕਰਦੇ, ਪਰ ਤੁਸੀਂ ਜਿਹੜੀ ਖਬਰ ਆ ਉਹ ਸ਼ੇਅਰ ਕਰ ਸਕਦੇ ਹੈਗੇ ਆ। ਰਮਨ ਜੀ ਪ੍ਰੋਬਲਮ ਕੀ ਆ ਵੀ ਜਿਹੜੀ ਪੰਜਾਬੀ ਕਮਿਊਨਿਟੀ ਆ ਨਾ, ਜਿਹੜਾ ਸਾਡੇ ਮੈਜੋਰਟੀ ਆਫ ਦਾ ਵਰਕ ਜਿਹੜੇ ਸਾਡੇ, ਚਾਹੇ ਤੁਸੀਂ ਟਰੱਕਰ ਆ, ਚਾਹੇ ਟੈਕਸੀ ਡਰਾਈਵਰ ਆ, ਊਬਰ ਆ, ਲਿਫਟ ਆ, ਚਾਹੇ ਲਿਕਰ ਸਟੋਰ ਆ, ਗੈਸ ਸਟੇਸ਼ਨ ਆ, ਸਾਰੇ ਰਿਸਕੀ ਬਿਜ਼ਨਸ ਆ, ਆਫਿਸ ਵਾਲੀ ਜੌਬ ਨਹੀਂ। ਸੋ $30-35 ਟਰਮ ਇੰਸ਼ੋਰੈਂਸ ਲੈਣੀ ਕੋਈ ਬਾਹਲੀ ਔਖੀ ਨਹੀਂ ਹੁੰਦੀ, ਬੜੀ ਸਸਤੀ ਹੁੰਦੀ ਆ। ਐਵੇਂ ਘੋਲ ਕਰ ਜਾਂਦੇ ਆ। ਪ੍ਰੋਬਲਮ ਕੀ ਹੁੰਦੀ ਆ, ਘੋਲ ਕਰਦੇ ਫਿਰ ਜਿਹੜੇ 45-50 ਸਾਲ ਤੋਂ ਉੱਤੇ ਟੱਪ ਜਾਂਦੇ ਤੇ ਸਾਰੇ ਪੰਜਾਬੀਆਂ ਨੂੰ ਕੋਈ ਨਾ ਕੋਈ ਹੈਲਥ ਇਸ਼ੂ ਆ। ਕਿਸੇ ਨੂੰ ਬਲੱਡ ਪ੍ਰੈਸ਼ਰ ਆ, ਕਿਸੇ ਨੂੰ ਸ਼ੂਗਰ ਆ, ਕਿਸੇ ਦਾ ਭਾਰ ਵੱਧ ਜਾਂਦਾ, ਕੋਈ ਜਿੱਦਾਂ ਕੋਈ ਪੈਗ ਲਾ ਲੈਂਦਾ, ਕੋਈ ਕੁਛ ਹੁੰਦਾ। ਸੋ ਤੁਸੀਂ ਕੁਆਲੀਫਾਈ ਨਹੀਂ ਕਰਦੇ। ਸੋ ਜਦੋਂ ਵੀ ਬੰਦਾ ਕਦੇ ਵੀ ਇੰਡੀਆ ਤੋਂ ਇੱਥੋਂ ਆਉਂਦਾ ਆ, ਨਵਾਂ ਆਉਂਦਾ, ਟਰਾਈ ਕਰੋ ਜਲਦੀ ਤੋਂ ਜਲਦੀ, ਚਾਹੇ ਟਰਮ ਇੰਸ਼ੋਰੈਂਸ ਸਸਤੀ ਤੋਂ ਸਸਤੀ ਲੈ ਲਓ, ਹੌਲੀ ਜਿੱਦਾਂ ਤੁਹਾਡੀ ਇਨਕਮ ਵੱਧਦੀ ਜਾਊਗੀ ਹੋਰ ਪਾਲਿਸੀ ਲੈ ਲਓ, ਪਰ ਇਹ ਬਹੁਤ ਜ਼ਰੂਰੀ ਹੈਗੀ ਆ। ਲਾਈਫ ਇੰਸ਼ੋਰੈਂਸ ਬਹੁਤ ਜ਼ਰੂਰੀ ਆ। ਪਤਾ ਨਹੀਂ ਇਹ ਆਪਾਂ ਕਾਹਤੇ ਨਹੀਂ ਲੈਂਦੇ ਹੈਗੇ। ਹਰ ਵਾਰੀ ਮੇਰੇ ਖਿਆਲ ਨਾਲ ਜਦ ਦਾ ਸਾਡਾ ਪੰਜਾਬੀ ਰੇਡੀਓ ਸ਼ੁਰੂ ਹੋਇਆ ਤੇ ਸਾਨੂੰ ਬੜਾ ਦੁੱਖ ਹੁੰਦਾ ਆ। ਘੱਟੋ ਘੱਟ ਇਹ 13ਵੀਂ ਡੈਥ ਹੈਗੀ ਆ ਜਿਹੜੀ 40-45 ਸਾਲ ਏਜ ਤੋਂ ਥੱਲੇ ਹੈਗੀ ਆ ਆਪਣੇ ਟਰੱਕ ਡਰਾਈਵਰ ਦੀ ਕੰਮ ਕਰਦੇ ਦੀ। ਤੇ ਕਿਉਂਕਿ ਅਸੀਂ ਅਨਾਉਂਸਮੈਂਟ ਕਰਦੇ ਸਾਨੂੰ ਪਤਾ ਲੱਗਦਾ ਵੀ ਬਹੁਤ ਫਿਰ ਦੁੱਖ ਲੱਗਦਾ ਜੰਗ ਜਦੋਂ ਆਪਣਾ ਕੋਈ ਭੈਣ ਭਰਾ ਜਿਹਦੀ ਡੈਥ ਹੁੰਦੀ ਹੈਗੀ ਆ। ਜੀ ਬਿਲਕੁਲ। ਤੇ ਆਪਣੇ ਨਾਲ ਇੱਕ ਕਾਲਰ ਵੀ ਜੁੜੇ ਨੇ, ਆਪਣੇ ਗੱਲ ਦੱਸਣਾ ਚਾਹੁੰਦੇ ਨੇ। ਪਰਮਜੀਤ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਭਾਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਇੱਕ ਤਾਂ ਸਪੀਡ ਆ ਜਿਹੜੀ ਓਰੇਗਨ ਦੀ ਟਰੱਕਾਂ ਦੀ ਹੁਣ 65 ਨਾਲ ਰੀਸੈਂਟਲੀ ਕੀਤੀ ਹੈ, ਥੋੜੀ ਦੇਰੀ ਹੋਈ ਹੈ। ਠੀਕ ਹੈ ਜੀ। ਤੇ ਨੰਬਰ 2 ਜਿਹੜੀ ਇੰਸ਼ੋਰੈਂਸ ਆ, ਜਿਹੜੀਆਂ ਵੱਡੀਆਂ ਕੰਪਨੀਆਂ ਨੇ, ਜਿੰਨੀਆਂ ਵੀ, ਮੈਂ ਵੀ ਵੱਡੀ ਕੰਪਨੀ 'ਚ ਕੰਮ ਕਰਦਾ, ਇਹ $10,000 ਦੀ ਹੁੰਦੀ ਹੈ, ਜਿਹਨਾਂ ਤੁਹਾਡਾ ਫਿਊਨਰਲ ਦਾ ਯਾਨੀ ਕਿ ਖਰਚਾ ਸਿਰਫ ਇਹਦੇ ਉੱਤੇ ਨਹੀਂ ਹੁੰਦੀ। ਤੇ ਹਰਜੋਤ ਸਿੰਘ ਜੀ ਫਿਰ ਵਰਕਰਸ ਕੌਮ ਨੇ ਕਵਰ ਕਰਨਾ ਚਾਹੀਦਾ ਭਾਜੀ ਮੇਰੇ ਹਿਸਾਬ ਨਾਲ, ਕਿਉਂਕਿ ਕੰਮ ਕਰਦੇ ਆ ਨਾ, ਕੰਮ ਕਰਦੇ ਤੇ ਜੇ ਡੈਥ ਹੋਵੇ ਤਾਂ ਵਰਕਰਸ ਕੌਮ ਕਵਰ ਕਰੂਗੇ। ਸਾਡੀ ਭਾਜੀ ਮੇਰੀ ਵੀ ਹੈਗੀ ਇੰਸ਼ੋਰੈਂਸ, $10,000 ਦੀ ਆ। ਠੀਕ ਹੈ। ਇਹ ਤੁਹਾਨੂੰ ਕੰਪਨੀ ਵੱਲੋਂ ਦਿੱਤੀ ਹੈ ਜਾਂ ਤੁਸੀਂ ਖੁਦ ਲਈ ਹੋਈ ਹੈ? ਕੰਪਨੀ ਵੱਲੋਂ। ਠੀਕ ਹੈ। ਮੇਰੀ ਆਪਣੀ ਖੁਦ ਦੀ ਵੀ ਹੈਗੀ ਆ, ਪਰ ਉਹ ਹੋਰ ਆ ਤੇ ਠੀਕ ਹੈ ਜੀ। ਧੰਨਵਾਦ, ਥੈਂਕ ਯੂ। ਸੋ ਰਾਜ ਜੀ ਇਹ ਦੱਸਣਾ ਚਾਹੁੰਦੇ ਵੀ ਕੀ ਹੁੰਦਾ, ਕਈ ਵਾਰ ਤੁਸੀਂ ਕੰਪਨੀ ਲਈ ਕੰਮ ਕਰਦੇ, ਕੰਪਨੀ ਵਾਲੇ ਆਫਰ ਕਰਦੇ ਹੈਗੇ, ਕਈ ਵਾਰ ਜ਼ਿਆਦਾ ਵੀ ਹੁੰਦੀ ਆ ਹਨਾ, ਸੈਲਰੀ ਦੇ 3 ਟਾਈਮ 4 ਟਾਈਮ ਵੀ ਕਰ ਦਿੰਦੇ ਕਵਰ, ਰਾਈਟ।
ਪਰ ਚੱਕਰ ਇਹ ਹੈ ਵੀ ਜਦੋਂ ਤੁਸੀਂ ਕੰਪਨੀ ਛੱਡਦੀ ਉਹ ਤੁਹਾਡੀ ਗਰੁੱਪ ਇੰਸ਼ੋਰੈਂਸ ਹੁੰਦੀ ਉਹ ਖਤਮ ਹੋ ਜਾਂਦੀ। ਇਸ ਕਰਕੇ ਤੁਹਾਨੂੰ ਆਪਣੀ ਜ਼ਰੂਰ ਲੈਣੀ ਚਾਹੀਦੀ। ਕੀ ਪਤਾ ਤੁਸੀਂ ਕਿਸੇ ਕੰਪਨੀ ਨਾਲ ਪੂਰੀ ਲਾਈਫ ਕੰਮ ਕਰਨਾ, 2 ਸਾਲ ਕਰਨਾ, 3 ਸਾਲ ਕਰਨਾ, ਜਾਂ ਜਦੋਂ ਤੁਹਾਨੂੰ ਲਾਈਫ ਇੰਸ਼ੋਰੈਂਸ ਜ਼ਰੂਰਤ ਹੁੰਦੀ ਆ ਤੇ ਉਦੋਂ ਫਿਰ ਤੁਹਾਨੂੰ ਮਿਲੇ ਨਾ ਤੁਹਾਡੀ ਹੈਲਥ ਇਸ਼ੂਜ਼ ਕਰਕੇ, ਫਿਰ ਤੁਹਾਨੂੰ ਜਿਹੜਾ ਇਸ ਕਰਕੇ ਜਿਹੜੀ ਆ ਉਹ ਬਹੁਤ ਜ਼ਰੂਰੀ ਹੈਗੀ ਆ। ਸਭ ਤੋਂ ਪਹਿਲਾ ਕੰਮ ਇਹ ਆ, ਇਹ ਹੋਣਾ ਚਾਹੀਦਾ। ਤੇ ਬੜਾ ਅਨਫੋਰਚੂਨੇਟ ਪਾਰਟ ਆ, ਆਪਾਂ ਇਹ ਚੀਜ਼ਾਂ ਸਿੱਖਦੇ ਨਹੀਂ ਹੈਗੇ। ਆਲੇ ਦੁਆਲੇ ਜਿਹੜੇ ਆਪਾਂ ਪੂਰੀ ਦੁਨੀਆ ਦਾ ਜਿਹੜਾ ਧਿਆਨ ਰੱਖਦੇ ਹੈਗੇ। ਜੀ ਬਿਲਕੁਲ, ਛੋਟੇ ਹੁੰਦਿਆਂ ਤੋਂ ਹੀ ਬੱਚਿਆਂ ਦੀ, ਨੌਜਵਾਨ ਜਦੋਂ ਹੁੰਦੇ ਆ ਉਦੋਂ ਤੋਂ ਹੀ ਕਰਾ ਦਿਓ ਐਜ਼ ਏ, ਉਹਨਾਂ ਨੂੰ ਇਹ ਗਿਫਟ ਹੀ ਦਿਓ, ਸਮਝੋ ਵੀ ਉਹਨਾਂ ਦੇ ਲਈ ਇਹ ਗਿਫਟ ਹੀ ਆ ਭਾਈ, ਵੀ ਤੁਹਾਡੀ ਅਸੀਂ ਸ਼ੁਰੂ ਤੋਂ ਜਿਹੜੀ ਉਹ ਕਰਾ ਰਹੇ ਹਾਂ, ਆਪਣੀ ਵੀ ਜਿਹੜੀ ਉਹ ਜ਼ਰੂਰ ਕਰਾ ਕੇ ਰੱਖੋ, ਚਾਹੇ ਕਿਸੇ ਨਾ ਕਿਸੇ ਤਰੀਕੇ ਦੀ। ਇੱਕ ਆਪਾਂ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਜਿਹੜੀ ਆ ਰਮਨ ਜੀ ਗੱਲਬਾਤ ਕਰਨੀ ਆ, ਜਿਹੜੀਆਂ ਸੈਲਰੀ ਰੋਕਣ ਵਾਲੀ ਗੱਲ ਆਪਾਂ ਦੱਸੀ ਸੀ ਵੀ ਕੀ ਉਸ ਦੇ ਜਿਹੜੇ ਆ ਸਿੱਟੇ ਇੱਕ ਕੰਪਨੀ ਦੇ ਲਈ ਹੋ ਸਕਦੇ ਆ ਜੇ ਕਿਸੇ ਉਹ ਆਪਣੇ EMPLOYEE ਦੀ ਜਿਹੜੀ ਸੈਲਰੀ ਉਹ ਰੋਕ ਰਹੇ ਆ। ਤੇ ਮਿਲਦੇ ਆ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ 'ਚ। इंडियन सेवर होलसेल प्रिंटिंग वाले तो बनवा सकते हो 1000 बिजनेस कार्ड सिर्फ ही $45 विच। आउटडोर बैनर $699 पर स्क्वायर फीट, बैनर विद स्टैंड सिर्फ $135 विच 10 बाय 10 दा इवेंट टेंट विद हार्डवेयर एंड फैब्रिक ਤੁਹਾਡੇ ਲੋਗੋ ਅਤੇ ਐਡ ਦੇ ਨਾਲ ਸਿਰਫ ਹੀ $1399 ਵਿੱਚ। ਫਲਾਇਰ, ਬ੍ਰੋਸ਼ਰ, ਪੋਸਟ ਕਾਰਡ, ਪੋਸਟਰ, ਪ੍ਰੈਜੈਂਟੇਸ਼ਨ ਫੋਲਡਰ, ਹੈਂਗ ਟੈਗਸ, ਐਨਵੈਲੋਪਸ, ਰੋਲ ਲੇਬਲ, ਸਟicker ਅਤੇ ਇਹ ਐਵਰੀ ਡੋਰ ਡਾਇਰੈਕਟ ਮੇਲ ਦੀ ਸਰਵਿਸ ਵੀ ਦਿੰਦੇ ਹਨ। 9165255476 916 525 5476। ਤੁਹਾਡੇ ਆਪਣੇ ਸ਼ਹਿਰ ਖੁੱਲ ਚੁੱਕੀ ਹੈ ਫਿਜੀ ਸੁਪਰਮਾਰਕਟ ਅੰਡਰ ਨਿਊ ਓਨਰਸ਼ਿਪ, ਜਿਹਦਾ ਪਹਿਲਾ ਨਾਮ ਸਿੰਘ ਓਸ਼ੋਨੀਆ ਸੀ, ਜਿੱਥੋਂ ਲੈ ਸਕਦੇ ਹੋ ਫਿਜੀ, ਇੰਡੀਅਨ ਅਤੇ ਪਾਕਿਸਤਾਨੀ ਗਰੋਸਰੀ, ਹਰ ਇੱਕ ਤਰ੍ਹਾਂ ਦੇ ਮਸਾਲੇ, ਨੈਚੁਰਲ ਹਰਬਸ, ਮੀਟ, ਕਾਸਮੈਟਿਕ ਅਤੇ ਭਾਂਡੇ ਅਤੇ ਹਰ ਇੱਕ ਤਰ੍ਹਾਂ ਦੇ ਸਨੈਕਸ। ਤਾਜ਼ੀਆਂ ਸਬਜ਼ੀਆਂ ਹਰ ਰੋਜ਼ ਖਰੀਦ ਸਕਦੇ ਹੋ ਅਤੇ ਖੁੱਲੇ ਰਹਿੰਦੇ ਹਨ ਹਫਤੇ ਦੇ 7 ਦਿਨ, ਸਵੇਰੇ 10 ਵਜੇ ਤੋਂ ਸ਼ਾਮੀ 7 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9166884116 916 688 4116। ਫਿਜੀ ਸੁਪਰਮਾਰਕਟ 6640 ਵੈਲੀ ਹਾਈ ਡਰਾਈਵ, ਸੈਕਰਾਮੈਂਟੋ। ਸ਼ਾਬਾਸ਼ ਡਿੰਪੀ, ਪਿਛਲੇ ਕੁਝ ਦਿਨਾਂ ਤੋਂ ਦੇਖ ਰਿਹਾ ਆ ਬੜੇ ਟਾਈਮ ਨਾਲ ਆਉਂਦਾ ਆ, ਪੂਰੀ ਫੁਰਤੀ ਨਾਲ ਕੰਮ ਕਰਦਾ ਆ ਤੇ ਖੁਸ਼ ਵੀ ਰਹਿਣ ਲੱਗ ਪਿਆ ਆ। ਕੀ ਵਜ੍ਹਾ ਆ ਇਸ ਪਿੱਛੇ? ਬਸ ਵੀਰ ਜੀ, ਮੈਂ ਤਾਂ ਇਸ ਦਾ ਸਾਰਾ ਧੰਨਵਾਦ ਮੈਟਰੈਸ ਐਕਸਪ੍ਰੈਸ ਰੋਜ਼ਵੈਲ ਵਾਲੇ ਅੰਮ੍ਰਿਤਸਰਾਂ ਨੂੰ ਦਿੰਨਾ, ਜਿਨ੍ਹਾਂ ਨੇ ਮੈਨੂੰ ਬੜਾ ਹੀ ਆਰਾਮਦਾਇਕ ਮੈਟਰੈਸ ਦਵਾਇਆ। ਹੁਣ ਮੈਂ ਚੈਨ ਦੀ ਨੀਂਦ ਸੌਂਦਾ ਆ। ਮੈਟਰੈਸ ਐਕਸਪ੍ਰੈਸ ਰੋਜ਼ਵੈਲ, ਜਿਨ੍ਹਾਂ ਦੇ ਕੋਲੋਂ ਹਾਈ ਕੁਆਲਿਟੀ ਮੈਟਰੈਸ ਹੋਲਸੇਲ ਪ੍ਰਾਈਸ ਤੇ ਮਿਲਦੇ ਹਨ। ਤੁਸੀਂ ਇੱਥੋਂ ਸੀਲੀ, ਸਾਈਮਨਜ਼, ਨੇਚਰ ਸਲੀਪ, ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ। ਬਾਕੀ ਵੱਡੇ ਸਟੋਰਾਂ ਨਾਲੋਂ 50 ਤੋਂ 70% ਤੱਕ ਘੱਟ ਕੀਮਤਾਂ ਹੁੰਦੀਆਂ ਹਨ। ਇਹ ਪੰਜਾਬੀ ਵਿੱਚ ਗੱਲ ਕਰਦੇ ਨੇ। ਇਹਨਾਂ ਦਾ ਐਡਰੈਸ 1811 ਡਗਲਸ ਬੁਲੇਵਾਰਡ, ਰੋਜ਼ਵੈਲ, ਰॉस ਸਟੋਰ ਦੇ ਨਜ਼ਦੀਕ। ਹੋਰ ਜਾਣਕਾਰੀ ਲਈ ਕਾਲ ਅੰਮ੍ਰਿਤਸਰਾਂ 5304155959 530 415 5959। ਮੈਨੀ ਹੇਅਰ 5303007663 530 37663। ਇਹਨਾਂ ਦੇ ਸਟੋਰ ਯੂਬਾ ਸਿਟੀ, ਡੇਵਿਸ ਅਤੇ ਫਾਲਸਮ ਵਿੱਚ ਵੀ ਹਨ। ਮਾਈ IRP ਸਰਵਿਸਿਜ਼ 7501 ਵਿਕਟਰੀ ਐਵੇਨਿਊ, ਸੈਕਰਾਮੈਂਟੋ। ਹੁਣ DMV ਦੇ ਵਿੱਚ ਲੰਬੀਆਂ ਲਾਈਨਾਂ 'ਚ ਇੰਤਜ਼ਾਰ ਕਰਨ ਦੀ ਜ਼ਰੂਰਤ ਨਹੀਂ। ਇਲਾਕੇ ਦੇ ਵਿੱਚ ਸਭ ਤੋਂ ਘੱਟ ਦਾਮਾਂ ਦੇ ਉੱਤੇ ਕਾਰ, ਮੋਟਰਸਾਈਕਲ ਰਜਿਸਟ੍ਰੇਸ਼ਨ, ਸੇਮ ਡੇ IRP ਰਜਿਸਟ੍ਰੇਸ਼ਨ ਵਿਦ ਵੈਰੀਫਿਕੇਸ਼ਨ, IFTA 2290 ਟੈਕਸਿਸ, ਹਰ ਤਰ੍ਹਾਂ ਦੇ ਕਾਰ, ਟਰੱਕ ਦੇ ਪਰਮਿਟਸ, ਕਾਰਪੋਰੇਸ਼ਨ, DOT, MC ਅਥਾਰਟੀ ਸੈਟਅਪ ਤੇ ਨੋਟਰੀ ਸਰਵਿਸ ਦੀਆਂ ਸੇਵਾਵਾਂ ਲੈ ਸਕਦੇ ਹੋ। ਕਾਲ ਜੇ ਮਸੂਤਾ 916 520 0904 916 520 0904। ਮਾਈ IRP ਸਰਵਿਸਿਜ਼, ਸੈਕਰਾਮੈਂਟੋ। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ, ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ, 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 408 272 2500 408 272 2500। ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ, ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ, ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ, ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ, ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ
ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th स्ट्रीट नंबर 115 चाइनाटाउन सुपरमार्केट सैक्रामेंटो। फोन नंबर 916 912 8842 916 912 8842। बग्गा ज्वेलर्स सैक्रामेंटो। ਸਮੁੰਦਰਾਂ ਤੋਂ ਪਾਰ ਜਿਸ ਦੀ ਗੂੰਜੇ ਆਵਾਜ਼, ਮਹਿਫਲਾਂ ਸਜਾਵੇ ਜਿਸ ਦੀ ਮਿੱਠੀ ਆਵਾਜ਼, ਮਾਂ ਬੋਲੀ ਨੂੰ ਬਚਾਵੇ ਉਹ ਸੁਨਹਿਰੀ ਆਵਾਜ਼, ਜੋੜੇ ਸਭ ਨੂੰ ਵਿਰਸੇ ਨਾਲ ਉਹ ਆਵਾਜ਼ ਜੋ ਸਭ ਦੇ ਮਨ ਨੂੰ ਭਾਵੇ, ਉਹ ਆਵਾਜ਼ ਸਿਰਫ ਪੰਜਾਬੀ ਰੇਡੀਓ USA ਤੋਂ ਆਵੇ। ਮੈਨੂੰ ਤੇਰੇ ਜਿਹਾ ਸੋਹਣਾ ਕੋਈ ਲੱਭਦਾ ਨਾ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਹਰਜੋਤ ਸਿੰਘ ਜੀ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਧੰਨਵਾਦ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੋ ਇੱਕ ਵਾਰੀ ਫੇਰ ਦੱਸਦੇ ਜੀ ਰਾਜਕਰਨਵੀਰ ਸਿੰਘ ਜੀ ਜਿਹੜਾ ਉਹ ਟਰੱਕਰ ਵੀਰ ਸੀਗਾ, 42 ਸਾਲਾਂ ਦਾ ਸਿੱਖ ਆਪਣਾ ਦਸਤਾਰਧਾਰੀ ਟਰੱਕਰ ਸੀਗਾ, ਉਹਦਾ ਕੋਈ ਫਾਲਟ ਨਹੀਂ ਸੀ। ਐਕਚੁਅਲੀ ਕਾਰ ਨੇ ਉਹਦੇ ਮੂਹਰੇ ਕੱਟ ਮਾਰਿਆ ਸੀ ਤੇ ਟਰੱਕ ਜਿਹੜਾ ਉਹਨੂੰ ਬਚਾਉਂਦਾ ਉਹ ਡਿੱਗ ਪਿਆ ਤੇ ਹਰਿਆਣੇ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਸੀ ਜੀ। ਕਈ ਜਾਂਦੇ ਆ ਵੀ ਇਹਨੂੰ ਪੰਜਾਬੀ ਕੋਲ ਲਿਖਿਆ ਵੀ ਹਰਿਆਣੇ ਵਾਲੇ ਪੰਜਾਬ ਚੋਂ ਨਿਕਲੇ ਆ ਤੇ ਪੰਜਾਬੀ ਤਾਂ ਬੋਲਦਾ ਹੀ ਸੀਗਾ। ਸੋ ਪੰਜਾਬੀ ਬੋਲਣ ਵਾਲੇ ਪੰਜਾਬੀ। ਰਮਨ ਜੀ ਜੀ ਆਇਆਂ ਨੂੰ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਆਪਾਂ ਜਿਹੜੀ ਅਗਲੀ ਜਿਹੜੀ ਗੱਲ ਕਰਦੇ ਹਾਂ ਵੀ ਇਹ ਜਿਹੜੀਆਂ ਚੀਜ਼ਾਂ ਇਸ ਟਾਈਮ ਕਈ ਥਾਵਾਂ ਤੋਂ ਸੁਣਨ ਨੂੰ ਮਿਲ ਰਹੀਆਂ ਨੇ ਵੀ ਕਈ ਜਿਹੜੀਆਂ ਕੰਪਨੀਜ਼ ਆ ਉਹ ਆਪਣੇ ਜਿਹੜੇ EMPLOYEE ਡਰਾਈਵਰਸ ਹੈਗੇ ਆ ਉਹਨਾਂ ਦੇ ਜਿਹੜੇ ਸੈਲਰੀਜ਼ ਆ, ਪੇ ਚੈਕਸ ਆ, ਉਹਨਾਂ ਨੂੰ ਕੁਛ ਕਹਿ ਕੇ ਕਈ ਕਾਰਨਾਂ ਦੇ ਕਰਕੇ ਕੁਛ ਆਪੋ ਆਪਣੇ ਤਰੀਕੇ ਦੇ ਕਾਰਨ ਕਰਕੇ ਉਹ ਰੋਕ ਰਹੇ ਆ ਜਾਂ ਲੇਟ ਕਰ ਰਹੇ ਆ। ਇਹ ਆਈ ਥਿੰਕ ਕਾਫੀ ਜਿਹੜਾ ਉਹ ਕੰਪਨੀ ਦੇ ਲਈ ਰਿਸਕੀ ਕੰਮ ਹੋ ਸਕਦਾ ਹੈ ਜੇ ਉਹ ਡਰਾਈਵਰ ਲੇਬਰ ਕੋਰਟ ਵਾਲੇ ਪਾਸੇ ਨੂੰ ਚਲਿਆ ਜਾਵੇ ਤਾਂ। ਬਿਲਕੁਲ ਜੀ। ਦੇਖੋ, ਅਸੀਂ ਪਹਿਲੀ ਗੱਲ ਤਾਂ ਇਹ ਹੈ ਕਿ ਰਾਜਕਰਨ ਮੈਂ ਇੱਕ ਗੱਲ ਕਲੀਅਰ ਕਰ ਦੇਣੀ ਚਾਹੁੰਦਾ ਕਿ ਸਾਡਾ ਇੱਥੇ ਆਪਣਾ ਰੇਡੀਓ ਤੇ ਕੋਈ ਵੀ ਗੱਲ ਕਰਨੀ ਦਾ ਇਹ ਮਕਸਦ ਨਹੀਂ ਹੁੰਦਾ ਕਿ ਅਸੀਂ ਕਿਸੇ ਨੂੰ ਟਾਰਗੇਟ ਕਰ ਰਹੇ ਹਾਂ, ਕਿਸੇ ਨੂੰ ਅਸੀਂ ਕੋਈ ਦੱਸ ਰਹੇ ਹਾਂ ਤੁਹਾਨੂੰ ਬਸ ਕਰ ਰਹੇ ਹਾਂ। ਅਸੀਂ ਸਿਰਫ ਇੱਕ ਇਨਫੋਰਮੇਸ਼ਨ ਲੈ ਕੇ ਆ ਰਹੇ ਹਾਂ ਕਿ ਜਿਹੜੀ ਇਨਫੋਰਮੇਸ਼ਨ ਜਿਹੜੀ ਜਾਇਜ਼ ਔਰ ਸਹੀ ਆ, ਔਰ ਜਿਹੜੀ ਇਨਫੋਰਮੇਸ਼ਨ ਦੇ ਉੱਤੇ ਤੁਸੀਂ ਟਰਬਲ ਦੇ ਵਿੱਚ ਆ ਸਕਦੇ ਉਹ ਇਨਫੋਰਮੇਸ਼ਨ ਅਸੀਂ ਲੈ ਕੇ ਆਉਂਦੇ ਹਾਂ। ਸੋ ਇਹਦੇ ਵਿੱਚ ਜਿਹੜੇ ਇਹ ਦੋਨੋਂ ਸਾਈਡਸ ਹੈਗੀਆਂ, ਇੱਕ ਡਰਾਈਵਰ ਆ ਔਰ ਇੱਕ ਕੰਪਨੀ ਆ, ਇਹ ਪਹਿਲੀ ਗੱਲ ਤੇ ਦੋਨੋਂ ਇੰਟੈਗਰਲ ਪਾਰਟ ਹੈਗੇ ਇੱਕ ਦੂਜੇ ਦੇ, ਇਹਨਾਂ ਦੋਨਾਂ ਦਾ ਇੱਕ ਦੂਜੇ ਦੇ ਵਿੱਚ ਨਹੀਂ ਸਕਦਾ। ਠੀਕ ਹੈ ਜੀ। ਦੂਸਰੀ ਗੱਲ ਇਹ ਆ ਕਿ ਇੱਕ ਜਿਹੜੇ ਕੰਪਨੀ ਹੋਣ ਦੇ ਨਾਤੇ, ਇੱਕ EMPLOYER ਹੋਣ ਦੇ ਨਾਤੇ ਜਿਹੜੀਆਂ ਜ਼ਿੰਮੇਵਾਰੀਆਂ ਆ, ਜਿਹੜੀਆਂ ਚੀਜ਼ਾਂ ਆ, ਜ਼ਿੰਮੇਵਾਰੀਆਂ ਬਹੁਤ ਜ਼ਿਆਦੀਆਂ ਵੱਧ ਜਾਂਦੀਆਂ ਕੰਪਨੀ ਦੇ ਲਈ, ਇੱਕ EMPLOYER ਦੇ ਲਈ। ਤੇ ਜਿਹੜੇ ਇੱਕ EMPLOYEE ਹੈਗਾ ਉਹਦੇ ਹੱਕ ਜਿਹੜੇ ਆ, ਉਹ ਹੱਕ ਜਿਹੜੇ EMPLOYEE ਨੂੰ ਹੈਗੇ ਆ ਉਹ EMPLOYEE ਨੂੰ ਪਤਾ ਹੋਣਾ ਚਾਹੀਦਾ। ਸੋ ਇਸੇ ਚੀਜ਼ ਦੇ ਉੱਤੇ ਮੈਨੂੰ ਖਾਸ ਕਰਕੇ ਇੱਕ ਜਿਹੜਾ ਕੇਸ ਪਿਛਲੇ ਵੀਕ ਦੇ ਵਿੱਚ ਹੈਂਡਲ ਕਰਨਾ ਪਿਆ, ਉਹਦੇ ਵਿੱਚ ਇਹੋ ਹੀ ਚੀਜ਼ ਸੀਗੀ ਕਿ ਡਰਾਈਵਰ ਦਾ ਜਿਹੜਾ ਪੇ ਚੈੱਕ ਸੀਗਾ ਉਹ ਹੋਲਡ ਕੀਤਾ ਗਿਆ ਕਿ ਡਰਾਈਵਰ ਦਾ ਐਕਸੀਡੈਂਟ ਹੋ ਗਿਆ, ਮਾਈਨਰ ਐਕਸੀਡੈਂਟ ਹੋਇਆ ਤੇ ਉਹਦੇ 'ਚ ਜਿਹੜਾ $2-3,000 $4,000 ਦਾ ਖਰਚਾ ਜਾਂ ਜਿੰਨਾ ਵੀ ਆ, ਤੇ ਉਸ ਤੋਂ ਬਾਅਦ ਜਿਹੜਾ ਡਰਾਈਵਰ ਨੇ ਥੋੜਾ ਆਪਣਾ ਜਿਹੜਾ ਉੱਤੇ ਐਕਸਪੈਂਸ ਉਹਨੇ ਕੰਪਨੀ ਦੇ ਬਿਹਾਫ ਤੇ ਜਿਹੜਾ ਉੱਥੇ ਪੇ ਕੀਤੇ, ਟਾਇਰ ਪਵਾਇਆ, ਕੁਛ ਕੀਤਾ, ਉਹ ਵੀ ਚੀਜ਼ ਜਿਹੜੀ ਉਹ ਹੋਲਡ ਕਰ ਲਈ ਗਈ, ਇਹ ਕਹਿ ਕੇ ਕਿ ਜਿਹੜਾ ਤੁਹਾਡਾ ਐਕਸੀਡੈਂਟ ਹੋਇਆ ਉਹਦੇ ਚਾਰਜਸ ਜਿਹੜੇ ਆ ਉਹ ਤੁਹਾਨੂੰ ਦੇਣੇ ਪੈਣੇ ਆ ਜਾਂ ਤੁਹਾਡੇ ਕੋਲੋਂ ਕੱਟਣੇ ਆ। ਸੋ ਇਹ ਚੀਜ਼ ਬਿਲਕੁਲ ਸਰਾਸਰ ਗਲਤ ਹੈਗੀ ਆ। ਤੁਸੀਂ ਕਿਸੇ ਨੂੰ ਵੀ ਏਦਾਂ ਤੁਸੀਂ ਕਿਸੇ ਦਾ ਪੇ ਚੈੱਕ ਜਿਹੜਾ ਇਸ ਤਰ੍ਹਾਂ ਹੋਲਡ ਨਹੀਂ ਕਰ ਸਕਦੇ। ਇਹ ਸਟੇਟ ਲਾਅ ਹੈਗਾ, ਫੈਡਰਲ ਲਾਅ ਵੀ ਹੈਗਾ। ਸਟੇਟ ਆਪਣਾ ਫੈਡਰਲ ਲਾਅ ਤਾਂ ਹੈਗਾ, ਤਾਂ ਸਟੇਟ ਦਾ ਆਪਣਾ ਬਹੁਤ ਸਖਤ ਲਾਅ ਹੈਗਾ, ਖਾਸ ਕਰਕੇ ਕੈਲੀਫੋਰਨੀਆ ਦਾ ਜੀ। ਔਰ ਜੇ ਤੁਸੀਂ ਕਿਸੇ ਦਾ ਵੀ ਜਿਹੜਾ ਤੁਹਾਡੀ ਕੋਈ ਪ੍ਰੋਬਲਮ ਹੈਗੀ ਆ, ਤੁਹਾਡਾ ਕੋਈ ਇਸ਼ੂ ਹੈਗਾ, ਤੁਹਾਡੀ ਕੋਈ ਏਦਾਂ ਦੀ ਗੱਲ ਹੈਗੀ ਆ, ਤੁਸੀਂ ਜਿਹੜਾ ਉਹਨੂੰ ਸਿਵਲ ਕੋਰਟ ਦੇ ਵਿੱਚ ਤੁਸੀਂ ਉੱਤੇ ਕੇਸ ਕਰਕੇ ਤੇ ਉਹ ਆਪਣੇ ਪ੍ਰੂਫ ਦੇ ਕੇ ਉਹ ਸਾਰਾ ਕੁਝ ਕਰਕੇ ਤੁਸੀਂ ਉਹਨੂੰ ਕਰ ਸਕਦੇ ਆ ਰਿਕਵਰ, ਉਹਨੂੰ ਉਸ ਚੀਜ਼ ਨੂੰ ਲੀਗਲ ਮੈਟਰ ਨੂੰ ਅੱਗੇ ਲੈ ਕੇ ਜਾ ਸਕਦੇ ਆ। ਪਰ ਕਿਉਂਕਿ ਹੁਣ ਦੇਖੋ ਇਹਦੇ ਵਿੱਚ ਸਿਚੁਏਸ਼ਨ ਕੀ ਆ ਜਾਂਦੀ ਆ ਰਾਜਕਰਨ, ਆਪਣਾ ਹਰਜੋਤ ਭਾਜੀ, ਕਿ ਕੰਪਨੀ ਜਿਹੜੀ ਆ ਪਹਿਲਾਂ ਹੀ ਉਹ 1099 ਦੇ ਰਹੀ ਹੈ ਡਰਾਈਵਰ ਨੂੰ।
ਜੀ। ਸੋ ਉਹ ਪਹਿਲਾਂ ਹੀ ਫਸਟ ਸਟੈਪ ਦੇ ਵਿੱਚ ਹੀ ਉਹ ਐਟ ਫਾਲਟ ਹੋ ਜਾਂਦੇ ਆ ਕੰਪਨੀ ਵਾਲੇ, ਠੀਕ ਆ। ਪਹਿਲਾਂ ਤਾਂ ਤੁਸੀਂ ਪਹਿਲਾਂ ਹੀ ਗਲਤੀ ਕਰ ਰਹੇ ਆ, ਉੱਤੋਂ ਤੁਸੀਂ ਫਿਰ ਇਹ ਗਲਤੀ ਕਰਨ ਦੀ ਜਿਹੜੀ ਆ ਇਹ ਗੱਲ ਕਰ ਲਈ ਆ ਕਿ ਇਹ ਕਿੱਦਾਂ ਮਤਲਬ ਕਿ ਤੁਸੀਂ ਰੋਂਗ ਦੇ ਉੱਤੇ ਰੋਂਗ ਚੀਜ਼ ਹੋਰ ਹੈ ਨਾ। ਤੇ ਜਿਹੜੀ ਕੋਰਟ ਆ, ਕੋਰਟ ਨੇ ਜਦੋਂ ਪਹਿਲਾਂ ਹੀ ਤੁਹਾਡਾ ਚੀਜ਼ ਦੇਖਣੀ ਤੁਸੀਂ ਤਾਂ ਪਹਿਲਾਂ ਹੀ ਰੋਂਗ ਕਰਦੇ ਆ, ਤੇ ਤੁਹਾਡੇ ਹੱਕ 'ਚੋਂ ਜਾਣਾ ਨਹੀਂ ਕਿਸੇ ਹਾਲ 'ਚ ਵੀ, ਹੈ ਨਾ। ਤੇ ਦੂਸਰੀ ਗੱਲ ਇਹ ਆ, ਜਦੋਂ ਮੈਂ ਕੰਪਨੀ ਨਾਲ ਗੱਲ ਕੀਤੀ ਤੇ ਕੰਪਨੀ ਨੇ ਮੈਨੂੰ ਇਹ ਕਿਹਾ ਵੀ ਭਾਜੀ ਸਾਨੂੰ 4 ਕੰਪਨੀਆਂ ਨੇ ਉਹਦੇ ਬਾਰੇ 'ਚ ਡਰਾਈਵਰ ਬਾਰੇ 'ਚ ਇਹ ਦੱਸਿਆ ਵੀ ਉਹ ਗਲਤ ਸੀ ਬੰਦਾ, ਉਹ ਗਲਤ ਆ, ਇਹ ਆ ਉਹ ਆ, ਏਦਾਂ 10 ਗੱਲਾਂ ਕਹਿਤੀਆਂ। ਤੇ ਮੈਂ ਕਿਹਾ ਭਾਜੀ ਵੀ ਇਹ ਤੁਹਾਨੂੰ ਹਾਇਰ ਕਰਨ ਤੋਂ ਪਹਿਲਾਂ ਕੰਪਨੀਆਂ ਨੇ ਦੱਸਿਆ ਸੀ ਜਾਂ ਹਾਇਰ ਕਰਨ ਤੋਂ ਬਾਅਦ 'ਚ ਦੱਸਿਆ ਸੀ? ਕਹਿੰਦੇ ਜੀ ਇੱਥੇ ਸਾਡੇ ਕੋਲ ਗਲਤੀ ਹੋ ਗਈ, ਅਸੀਂ ਹਾਇਰ ਕਰਨ ਤੋਂ ਬਾਅਦ ਦੇ ਵਿੱਚ ਇਹ ਗੱਲਾਂ ਸਾਨੂੰ ਪਤਾ ਲੱਗੀਆਂ। ਮੈਂ ਕਿਹਾ ਦੇਖੋ ਇਹ ਤੁਹਾਡੀ ਮਤਲਬ ਬਹੁਤ ਵੱਡੀ ਗਲਤੀ ਆ ਕਿ ਤੁਸੀਂ ਜਦੋਂ ਇਹ ਕੰਪਨੀ ਦਾ ਹੱਕ ਆ ਕਿ ਜਦੋਂ ਔਰ ਹੱਕ ਵੀ ਆ ਤੇ ਇਹਦਾ ਲਾਅ ਦੇ ਮੁਤਾਬਕ ਉਹਦੀ ਰਿਕੁਆਇਰਮੈਂਟ ਵੀ ਆ ਕਿ ਜਦੋਂ ਕੰਪਨੀ ਨੇ ਹਾਇਰ ਕਰਨਾ ਆ ਉਦੋਂ ਉਹਦੀਆਂ ਪ੍ਰੀਵੀਅਸ ਕੰਪਨੀਆਂ ਨੂੰ ਕਾਲ ਕਰਕੇ ਉਹਦੀਆਂ ਪ੍ਰੀਵੀਅਸ ਕੰਪਨੀਆਂ ਨੂੰ ਦੇਖ ਕੇ ਉਹਨਾਂ ਦੇ ਕੋਲੋਂ ਪੁੱਛ ਕੇ ਤਾਂ ਹਾਇਰ ਕਰੋ, ਤਾਂ ਕਿ ਤੁਸੀਂ ਪ੍ਰੋਟੈਕਟ ਰਹਿ ਸਕੋ। ਜੇ ਉਹ ਦੇਖੋ ਜਿਹੜਾ ਬੰਦਾ ਏਦਾਂ ਦਾ ਕੋਈ ਗੱਲ ਕਰਦਾ, ਕੋਈ ਬੰਦਾ ਏਦਾਂ ਦੀਆਂ ਗਲਤੀਆਂ ਕਰਦਾ, ਠੀਕ ਹੈ ਨਾ, ਤੇ ਉਹਦੇ ਲਈ ਜਦੋਂ ਤੁਸੀਂ ਉਹਦੇ ਕਾਲ ਕਰਦੇ ਆ, ਉਹਦਾ ਬੈਕਗਰਾਉਂਡ ਚੈੱਕ ਲਈ ਕਾਲ ਕਰਦੇ ਆ, ਜੇ ਅਗਲੀ ਕੰਪਨੀ ਤੁਹਾਨੂੰ ਕਹਿੰਦੀ ਹੈ ਵੀ ਭਾਈ ਸਾਡੇ ਨਾਲ ਏਦਾਂ ਕੀਤਾ ਜਾਂ ਏਦਾਂ ਕੀਤਾ, ਦੈਨ ਡੋਂਟ ਹਾਇਰ ਹਿਮ, ਠੀਕ ਹੈ ਨਾ। ਤੁਸੀਂ ਦੇਖੋ ਹਰ ਇੱਕ ਜਿਹੜਾ ਨਾ ਹੁਣ ਆਪਣੀ ਇਸ਼ੂ ਕੀ ਆ ਆਪਣੀ ਕਮਿਊਨਿਟੀ ਦਾ, ਖਾਸ ਕਰਕੇ ਆਪਾਂ ਹਮੇਸ਼ਾ ਕੰਪਨੀਆਂ ਡਰਾਈਵਰ ਤੇ ਉਂਗਲ ਚੱਕ ਦਿੰਦੀਆਂ, ਗਲਤੀ ਖੁਦ ਵੀ ਕੀਤੀ ਹੁੰਦੀ ਆ। ਤੇ ਫਿਰ ਇਹਦਾ ਮਤਲਬ ਇਹ ਹੁੰਦਾ ਵੀ ਅਸੀਂ ਦੋਨੋਂ ਹੀ ਪਾਸੇ ਗਲਤ ਹੈ। ਅੱਛਾ, ਜੇ ਤੁਹਾਡੇ ਕੋਲ ਐਪਲੀਕੇਸ਼ਨ ਆਉਂਦੀ ਹੈ ਜਿੱਥੇ ਕਿਸੇ ਡਰਾਈਵਰ ਨੇ ਭਰਿਆ ਕਿ ਮੈਂ 4 ਮਹੀਨੇ ਇੱਥੇ ਕੰਮ ਕੀਤਾ, 2 ਮਹੀਨੇ ਇੱਥੇ ਕੰਮ ਕੀਤਾ, 2 ਮਹੀਨੇ ਇੱਥੇ ਕੰਮ ਕੀਤਾ, ਤੇ ਉਹ ਬੰਦਾ ਕਹਿੰਦਾ ਯਾਰ ਜਿਹੜਾ ਬੰਦਾ 2-2 ਮਹੀਨੇ ਕੰਮ ਕਰਕੇ ਆ ਰਿਹਾ, ਅਸੀਂ ਇਹ ਵੀ ਨਹੀਂ ਸੋਚਦੇ ਵੀ ਅਸੀਂ ਉਹ ਬੰਦਾ ਰੱਖਣਾ ਕਿ ਨਹੀਂ ਰੱਖਣਾ, ਅਸੀਂ ਸਿਰਫ ਆਪਣਾ ਸੋਚਦੇ ਕਿ ਸਾਡਾ ਟਰੱਕ ਖੜਾ ਹੈ, ਠੀਕ ਹੈ ਨਾ। ਔਰ ਅਸੀਂ ਸਿਰਫ ਟਰੱਕ ਤੋੜਨ ਦੇ ਚੱਕਰ ਦੇ ਵਿੱਚ, ਉਹ ਵੀ ਘੱਟ ਰੇਟ ਤੇ, ਠੀਕ ਹੈ ਨਾ, ਟਰੱਕ ਤੋੜਨ ਦੇ ਚੱਕਰ 'ਚ ਉਹ ਵੀ ਘੱਟ ਰੇਟ ਤੇ ਅਸੀਂ ਆਪਣੇ ਆਪ ਨੂੰ ਵੱਡੀ ਟਰਬਲ ਦੇ ਵਿੱਚ ਫਸਾ ਲੈਂਦੇ ਹਾਂ ਅੱਗੇ ਵਾਸਤੇ। ਸੋ ਇਹ ਜਿਹੜੀ ਚੀਜ਼ ਹੈਗੀ ਆ, ਇਹ ਜੇ ਤੁਸੀਂ ਕਿਸੇ EMPLOYEE ਨੂੰ, ਕੋਈ EMPLOYEE ਤੁਹਾਡਾ ਕੁਇਟ ਕਰਦਾ ਆ, ਕੋਈ EMPLOYEE ਤੁਹਾਡਾ ਫਾਇਰ ਕਰਦੇ ਆ, ਤੁਸੀਂ ਕੁਛ ਵੀ ਹੁੰਦਾ ਆ, ਇਹ ਰਿਕੁਆਇਰਡ ਹੈਗਾ ਕਿ ਤੁਸੀਂ ਉਹਦਾ ਪੇ ਚੈੱਕ ਜਿਹੜਾ 72 ਆਵਰਸ ਦੇ ਵਿੱਚ ਤੁਸੀਂ ਦੇਣਾ ਹੁੰਦਾ ਆ, ਠੀਕ ਹੈ ਨਾ। ਪਲੱਸ ਕੋਈ ਵੀ ਰੀਇੰਬਰਸਮੈਂਟ ਜਿਹੜੀ ਹੈਗੀ ਆ, ਤੇ ਉੱਥੇ ਕੰਪਨੀਆਂ ਨੂੰ ਇਹ ਹਦਾਇਤ ਹੈਗੀ ਆ ਕਿ ਤੁਸੀਂ ਹਾਇਰ ਕਰਨ ਵੇਲੇ ਤੁਸੀਂ ਜ਼ਰੂਰ ਉਹਨਾਂ ਦਾ ਡਰਾਈਵਰ ਦਾ ਬੈਕਗਰਾਉਂਡ ਚੈੱਕ ਜਿਹੜਾ ਆ ਉਹਨਾਂ ਦੀ ਕੰਪਨੀਆਂ ਨੂੰ ਕਾਲ ਕਰਕੇ ਉਹਨਾਂ ਦਾ ਚੈੱਕ ਜ਼ਰੂਰ ਕਰੋ। ਤੁਸੀਂ ਜਦੋਂ ਡਰਾਈਵਰ ਰੱਖਣ ਤੋਂ ਬਾਅਦ ਜੋ ਤੁਸੀਂ 10 ਕੰਪਨੀਆਂ ਨੂੰ ਪੁੱਛਦੇ ਆ ਡਰਾਈਵਰ ਕਿੱਦਾਂ ਦਾ ਸੀਗਾ, ਤੁਸੀਂ ਉਹਨੂੰ ਰੱਖਣ ਤੋਂ ਪਹਿਲਾਂ ਪੁੱਛੋ ਤਾਂ ਕਿ ਤੁਸੀਂ ਇਸ ਟਰਬਲ ਦੇ ਵਿੱਚੋਂ ਬਚ ਜਾਓ। ਜੀ ਜੀ ਬਿਲਕੁਲ। ਤੇ ਆਪਣੇ ਨਾਲ ਕਾਲਰ ਵੀ ਜੁੜੇ ਨੇ, ਸਤਨਾਮ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਹਾਂਜੀ, ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਜੀ ਆਪ ਸਭ ਨੂੰ ਜੀ ਬਹੁਤ ਜੁਲਾਈ ਦੀਆਂ ਬਹੁਤ ਮੁਬਾਰਕਾਂ ਜੀ। ਆਜ਼ਾਦੀ ਦਾ ਇਹਨਾਂ ਆਨੰਦ ਮਾਣੋ, ਸਾਰੇ ਪੱਕਰ ਵਿਅਕਤੀ ਤਰੀਕੇ ਨਾਲ ਸਾਰੇ ਆਨੰਦ ਮਾਣਨਾ, ਕਿਸੇ ਫੈਮਿਲੀ ਕਿਤੇ ਬਾਹਰ ਜਾਣਾ, ਬਸ ਬੇਨਤੀ ਹੈ ਵੀ ਸਾਰੇ ਸੇਫਟੀ ਦਾ ਪੂਰਾ ਧਿਆਨ ਰੱਖਣਾ ਤੇ ਡੋਂਟ ਡਰਿੰਕ ਐਂਡ ਡਰਾਈਵ, ਤੇ ਜ਼ਰੂਰੀ ਬੇਨਤੀ ਹੈ। ਤੇ ਬਾਕੀ ਵੀ ਜੀ ਆ ਜੋ ਟੈਕਸਸ ਵਿੱਚ ਹਿਊਸਟਨ ਟੈਕਸਸ ਵਾਰਦਾਤ ਹੋਈ, ਬੜੀ ਮੰਦਭਾਗੀ ਖਬਰ ਆ। ਇੱਦਾਂ ਕਈ ਵਾਰ ਜੇ ਬਿਗ ਟਰੱਕ, ਕਈ ਵਾਰ ਟਰੱਕਾਂ ਦਾ ਕਸੂਰ ਨਹੀਂ, 70% ਅਸੀਂ ਛੋਟੀਆਂ ਗੱਡੀਆਂ ਦੀ ਵਜ੍ਹਾ ਨਾਲ ਸਾਡੇ ਐਕਸੀਡੈਂਟ ਹੁੰਦੇ ਆ, ਤੇ ਕਿਉਂਕਿ ਉਹ ਕੇਅਰ ਨਹੀਂ ਕਰਦੇ, ਬੜਾ ਲਾਈਟ ਲੈਂਦੇ ਟਰੱਕਾਂ, ਬੜੀ ਤੁਸੀਂ ਜਿੰਨਾ ਮਰਜ਼ੀ ਕਿ ਸਿਚੁਏਸ਼ਨ ਇੱਦਾਂ ਤੁਸੀਂ ਆਪ ਸਹੀ ਕਰਦੇ, ਪਰ ਕੰਟਰੋਲ ਸਾਡਾ ਨਹੀਂ ਰਹਿੰਦਾ ਕਿਉਂਕਿ ਭਾਰ ਜ਼ਿਆਦਾ ਹੁੰਦਾ, ਧੱਕ ਮਾਰ ਸਭ ਕੁਝ ਜੋ ਹੈਗਾ। ਤੇ ਇਹ ਜ਼ਰੂਰੀ ਬੇਨਤੀ, ਚਲੋ ਸਤਿਗੁਰ ਉਹਦੀ ਰੂਹ ਨੂੰ ਸ਼ਾਂਤੀ ਬਖਸ਼ਣ ਜੀ, ਪਰਿਵਾਰ ਨੂੰ ਭਾਣਾ ਮੰਨਣ ਦਾ ਬਖਸ਼ਣ। ਤੇ ਇੱਕ ਮੈਂ ਹੋਰ ਗੱਲ ਕਰਨੀ, ਪਿਛਲੇ 2 ਹਫ਼ਤੇ ਕਾਫੀ ਚਰਚਾ ਹੋਈ ਵੀ ਜਿਹੜੇ ਵੀਰਾਂ ਨੇ AOBRD ਦੀਆਂ ਟਿਕਟਾਂ ਮਿਲੀਆਂ, ਉਹ ਵੀਰ ਜੀ ਤਾਂ ਕਈ ਵਾਰ ਤਾਂ ਅਸੀਂ ਉਹਨਾਂ ਨੂੰ ਐਕਸਪਲੇਨ ਨਹੀਂ ਕਰ ਸਕਦੇ, ਜਾਂ ਪੁਲਿਸ ਵਾਲਿਆਂ ਨੂੰ ਅਸੀਂ ਉਹਦੇ ਲਾਗ ਬੁੱਕ ਚੱਕ ਕੇ ਫੜਾ ਦਿੰਦੇ ਹਾਂ। ਮੇਰੀ ਬੇਨਤੀ ਹੈ ਜਦੋਂ ਵੀ ਕੋਈ ਤੁਹਾਨੂੰ ਪੁੱਛਦਾ ਪਹਿਲਾਂ ਤਾਂ ਉਹਨੂੰ ਇੰਸਪੈਕਸ਼ਨ ਮੋਡ ਤੇ ਉਹਨੂੰ ਫੜਾ, ਉਸ ਤੇ ਇੰਸਪੈਕਸ਼ਨ ਵਾਲੇ ਪੇਜ ਤੇ ਦਿਓ ਫੜਾ ਕੇ, ਫਿਰ ਉਹਨੂੰ ਇਹ ਕਹੋ ਵੀ ਦੇਖੋ ਮੈਂ ਆਪਣੀ ਕੰਪਨੀ ਗੱਲ ਕੀ, ਜੇ ਤੋਂ ਮੈਂ ਲਈਏ, ਉਹ ਕਹਿੰਦੇ ਠੀਕ ਹੈ ਅਸੀਂ ਟਿਕਟ ਦੇਣਾ, ਉਹ ਤੇ ਨਹੀਂ ਉਹਨਾਂ ਨੂੰ ਰੋਕ ਸਕਦੇ, ਪਰ ਅਸੀਂ ਫਾਈਟ ਜ਼ਰੂਰ ਕਰ ਸਕਦੇ ਉਹਦੀ, ਕਿਉਂਕਿ ਸਾਡੇ ਡਰਾਈਵਰ ਦੇ ਹੱਥ ਵਸ ਨਹੀਂ। ਜਿਹੜੀ ਡਿਵਾਈਸ ਬਣਾਈ ਹੈ ਡਰਾਈਵਰ ਨੇ ਨਹੀਂ ਬਣਾਈ, ਕੰਪਨੀਆਂ ਨੇ ਬਣਾਈ ਹੈ, ਉਹ ਐਕਸਪਲੇਨ ਕਰਨ ਭਾਈ ਸਾਨੂੰ ਕੁਛ ਨਹੀਂ ਇਹਦੇ ਬਾਰੇ ਪਤਾ ਹੈ, ਇਹ ਐਡਿਟ ਹੁੰਦੀ ਜਾਂ ਨਹੀਂ, ਇਹ ਜਾਂ ਸਾਡੇ ਆਫਿਸ ਵਾਲਿਆਂ ਨਾਲ ਗੱਲ ਕਰੋ ਜਾਂ ਜਿਹਨੇ ਬਣਾਈਆਂ ਉਹਨਾਂ ਦਾ
ਕਈ ਸਾਡੇ ਕੰਪਨੀਆਂ ਵੇਚ ਦਿੱਤੀਆਂ, ਉਹ ਹੈਗੇ ਸੈਲਫ ਸਰਟੀਫਾਈ ਹੈਗੇ ਆ ਬੰਦੇ, ਉਹ FMCS ਵਾਲਿਆਂ ਦਾ ਰਜਿਸਟਰ ਹੈ ਨਹੀਂ, ਤਾਂ ਉਹਨਾਂ ਨੂੰ ਮਿਲਦੇ ਆ ਕਿਉਂਕਿ ਜਾ ਕੇ ਟਰੱਕਾਂ ਦਾ ਵੀ 2017 ਤੋਂ ਬਾਅਦ ਖਰੀਦੇ ਲਵਾਈਆਂ। ਤੇ ਕਈ ਵਾਰ ਅਸੀਂ ਇਦਾਂ ਹੋਈ ਆ, ਬਾਅਦ ਵਿੱਚ ਲੋਕਾਂ ਨੇ ਇਹ ਵੀ ਕੰਮ ਕੀਤੇ ਵੀ ਇੱਕ ਕੰਪਨੀ ਲੈ ਕੇ ਉਹਨਾਂ ਚੰਗਾ ਲੱਗਿਆ, ਹੋਰ ਕੰਪਨੀ ਤੋਂ ਲੈ ਲਿਓ, ਦਸੰਬਰ 18 ਦੇ ਵਿੱਚ ਉਹ ਚੇਂਜ ਕਰ ਲਈਆਂ। ਉਹ AOBD ਲਵਾ ਨਹੀਂ ਸਕਦੇ, ਉਹਨਾਂ ਦੇ ELD ਲੱਗਣੀ ਜੋ ਚੇਂਜ ਕੀਤੀਆਂ ਗਈਆਂ। ਤੇ ਇਹ ਮਤਲਬ ਜੇ ਕਿਸੇ ਕੋਲ ਹੈਗੀ ਆ ਕੋਈ ਮਤਲਬ ਟਿਕਟ, ਜੇ ਹੋ ਸਕਦੇ ਜੇ ਸਾਨੂੰ ਪ੍ਰੋਵਾਈਡ ਕਰਦੇ, ਮੇਰੇ ਕੰਪਨੀ ਪੁੱਛਦੇ ਸੀ, ਉਹਨਾਂ ਭੇਜ ਸਕਦੇ, ਉਹ ਦੱਸਣਗੇ ਕੀ ਇਹਦਾ ਸੋਲੂਸ਼ਨ ਹੈ। ਜ਼ਰੂਰੀ ਬੇਨਤੀ ਹੈ ਵੀ ਇਹਦਾ ਮਤਲਬ ਖਿਆਲ ਰੱਖਣ ਜੀ। ਤੇ ਬਾਕੀ ਬੇਨਤੀ ਆ ਵੀ ਬਾਕੀ ਸਾਰਾ ਪਤਾ ਵੀ ਜਕਾਰਾ ਮੂਵਮੈਂਟ ਵਾਲੇ ਦੇ ਆਪਣੇ ਬੂਥ ਕੀ ਲਗਾਏ, ਉਹਨਾਂ ਦੀ ਹੈਲਪ ਕਰੋ ਬੱਚਿਆਂ ਦੀ, ਤੇ ਉਹ ਫੰਡ ਰੇਜ਼ ਕਰ ਰਹੇ ਨੇ, ਪਟਾਕੇ ਵੇਚ ਰਿਹਾ ਜੂਬਾ ਸਿਟੀ, ਸੈਕਰਾਮੈਂਟੋ, ਫ੍ਰਿਜ਼ਨੋ। ਤੇ ਚਲੋ ਬੱਚਿਆਂ ਦਾ ਹੌਸਲਾ ਅਫਜ਼ਾਈ ਜ਼ਰੂਰ ਕਰੋ, ਬੇਨਤੀ ਜ਼ਰੂਰੀ ਹੈ। ਤੇ ਆਪਣੇ ਜੂਬਾ ਸਿਟੀ ਦਾ ਆਪਣੇ ਲੋਟ ਆਪਦੇ ਪਾਰਕਿੰਗ ਲਾਟ 'ਚ ਹੈਗਾ ਕਾਲਜ ਉਹਨਾਂ ਦੇ ਲਾਗੇ, ਤੇ ਸਾਰਿਆਂ ਬੇਨਤੀ ਹੈ ਵੀ ਆਓ ਬੱਚਿਆਂ ਨੂੰ ਉਹਨਾਂ ਸਪੋਰਟ ਕੇ ਹੌਸਲਾ ਵਧੇ ਤੇ ਕੋਈ ਵਧੀਆ ਕੰਮ ਕਰ ਰਿਹਾ ਕਮਿਊਨਿਟੀ ਲਈ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਰਾਜਕਰਨ, ਇੱਥੇ ਮੈਂ ਭਾਜੀ ਉਹਨਾਂ ਦੀ ਇੱਕ ਗੱਲ ਨਾਲ ਸਹਿਮਤ ਨਹੀਂ ਹੈਗਾ ਕਿ ਜਿਹੜੀ ਇਹ ਗੱਲ ਕੀਤੀ ਹੈ ਕਿ ਡਰਾਈਵਰ ਨੂੰ ਨਹੀਂ ਪਤਾ ਕਿ ਕੀ ਆ ਉਹਨਾਂ ਦੇ ਲੱਗਾ, ਇਹ ਰੋਂਗ ਹੈਗਾ। ਡਰਾਈਵਰ ਨੂੰ ਹਰ ਚੀਜ਼ ਪਤਾ ਹੋਣੀ ਚਾਹੀਦੀ ਹੈ ਕਿ ਉਹਨਾਂ ਦੇ ਕੋਲ ELD ਆ ਕਿ AOBD ਆ। ਡਰਾਈਵਰ ਇਜ਼ ਦਾ ਲਾਸਟ ਪਰਸਨ ਜਿਹਨੇ ਕਿ ਬੰਦੇ ਨੇ ਐਡੀਟਿੰਗ ਸ਼ੁਰੂ ਕਰਨੀ ਹੈ, ਠੀਕ ਹੈ। ਡਰਾਈਵਰ ਨੇ ਹੀ ਇਨੀਸ਼ੀਏਟ ਕਰਨਾ ਆ। ਸੋ ਡਰਾਈਵਰ ਦੇ ਨਾਂ ਦੇ ਉੱਤੇ ਜੇ ਆਪਾਂ ਇਹ ਗੱਲ ਕਹੀਏ ਡਰਾਈਵਰ ਨੂੰ ਪਤਾ ਨਹੀਂਗਾ, ਉਹ ਤੁਸੀਂ ਕੰਪਨੀ ਨੂੰ ਪੁੱਛੋ ਜਾਂ ਜਿਹਨੇ ਬਣਾਈ ਹੈ ਉਹਨੂੰ ਪੁੱਛੋ, ਨਹੀਂ। ਡਰਾਈਵਰ ਨੀਡਸ ਟੂ ਨੋ ਐਵਰੀਥਿੰਗ। ਡਰਾਈਵਰ ਨੂੰ ਹਰ ਇੱਕ ਚੀਜ਼ ਦਾ ਪਤਾ ਹੋਣਾ ਚਾਹੀਦਾ ਕਿ ਉਹਦੇ ਟਰੱਕ ਦੇ ਵਿੱਚ ਕੀ ਲੱਗਾ ਹੈਗਾ। ਇਹ ਉਹਦਾ ਫਰਜ਼ ਆ, ਇਹ ਉਹਦਾ ਹੱਕ ਆ, ਉਹਨੂੰ ਇਹ ਪਤਾ ਹੋਣੀ ਚਾਹੀਦੀ ਹੈ। ਸੋ ਇਹ ਗੱਲ ਕਹਿਣੀ ਕਿ ਡਰਾਈਵਰ ਨੂੰ ਨਹੀਂ ਪਤਾ ਕੀ ਲੱਗਾ ਉਹਦੇ ਟਰੱਕ 'ਚ, ਇਹ ਬਿਲਕੁਲ ਗਲਤ ਆ। ਔਰ ਜਿਹੜੀ ਇਹ ਰੀਸੈਂਟਲੀ ਜਿਹੜੀਆਂ ਆਪਣੀਆਂ ਟਿਕਟਸ ਮਿਲ ਰਹੀਆਂ ਹੈਗੀਆਂ, ਖਾਸ ਕਰਕੇ ਜਿਹੜੀਆਂ ਆਪਣੇ ਜਿਹੜੇ ਆਪਣੇ ਔਰਗਨ ਦੇ ਵਿੱਚ ਖਾਸ ਕਰਕੇ ਬਹੁਤ ਇਸ ਵੇਲੇ ਚੱਲਿਆ ਰਿਹਾ ਕੰਮ ਵੀ, ਜਿਹੜੀਆਂ ਟਿਕਟਸ ਮਿਲ ਰਹੀਆਂ ਉਹ ਇਸ ਕਰਕੇ ਮਿਲ ਰਹੀਆਂ ਕਿ ਜਿਹੜੀ ਐਡੀਟਿੰਗ ਹੈਗੀ ਆ, ਦੇਖੋ ਐਡੀਟਿੰਗ ਐਟਲੀਸਟ ਤੁਹਾਡੀ ਐਡੀਟਿੰਗ ਬੈਕ ਨਹੀਂ ਦਿਖਦੀ, ਕੁਛ ਨਹੀਂ ਦਿਖਦਾ, ਲੇਕਿਨ ਐਟਲੀਸਟ ਲਾਅ ਐਨਫੋਰਸਮੈਂਟ ਨੂੰ ਇੰਨਾ ਦਿਖਦਾ ਕਿ ਤੁਸੀਂ ਐਡਿਟ ਕੀਤਾ ਆ, ਅੱਗੇ ਪਿੱਛੇ ਕੀਤੀ ਆ ਜਾਂ ਉਹਦਾ ਰੀਜ਼ਨ ਦਿੱਤਾ। ਜਦੋਂ ਉਹ ਅਨਲਿਮਿਟਿਡ ਐਡੀਟਿੰਗ ਦੇਖਦੇ ਆ ਜਾਂ ਔਰ ਕੁਛ ਇੱਕ ਕੰਪਨੀਆਂ ਜਿਹੜੀਆਂ ਹੈਗੀਆਂ ਉਹਨਾਂ ਦੇ ਹੁਣ ਕਿਉਂਕਿ ਉਹ ਜਿਹੜੀਆਂ ਲਾਅ ਐਨਫੋਰਸਮੈਂਟ ਏਜੰਸੀਜ਼ ਆ ਉਹ ਜਦੋਂ ਪਰਮਾਨੈਂਟ ਹੁਣ ਤੁਸੀਂ ਇੱਕੋ ਹੀ ਕੰਪਨੀ ਦੀਆਂ ਜਿਹੜੀਆਂ ਲੌਗਬੁੱਕਾਂ ਫੜੀ ਜਾਓਗੇ ਜਿਹੜੀਆਂ ਕਿ ਉਹ ਕਰੀ ਜਾਂਦੇ ਐਡਿਟ ਹੋਈ ਜਾਂਦੀਆਂ ਤੇ ਉਹ ਫਿਰ ਕੀ ਹੁੰਦਾ ਕਿ ਜਦੋਂ ਉਸ ਕੰਪਨੀ ਦਾ ਟਰੱਕ ਆਣ ਕੇ ਰੁਕਦਾ ਜਾਂ ਉਸ ਕੰਪਨੀ ਦਾ ਨਾਂ ਉਹਦੇ ਡੋਰ ਤੇ ਲਿਖਿਆ ਹੁੰਦਾ ਤੇ ਉਹ ਆਟੋਮੈਟਿਕਲੀ ਉਹਨੂੰ ਫਿਰ ਰੋਕ ਲੈਂਦੇ ਆ ਵੀ ਭਾਈ ਇਹਦੀ ਚੈੱਕ ਕਰੋ। ਮੈਨੂੰ ਇਹ ਖਾਸ ਕਰਕੇ ਕਾਫੀ ਆਪਣੇ ਓਨਰ ਆਪਰੇਟਰਸ ਨੇ ਵੀ ਕਾਲ ਕਰਕੇ, ਡਰਾਈਵਰਸ ਨੇ ਕਾਲ ਕਰਕੇ ਇਹ ਗੱਲ ਦੱਸੀ ਆ ਕਿ ਭਾਜੀ ਸਾਡੇ ਕੋਲ ਰੈਪੂਟੇਬਲ ਕੰਪਨੀ ਜਿਹੜੀ ਆ ਕੋਈ ਵੱਡੀ ਕੰਪਨੀ ਆ ਸਾਡੇ ਕੋਲ ਉਹਦੀ ਲੱਗੀ ਸੀਗੀ ਤੇ ਸਾਨੂੰ ਨਹੀਂ ਰੋਕਦੇ ਆ, ਸਾਨੂੰ ਨਹੀਂ ਕਹਿੰਦੇ। ਪਰ ਕਈ ਕੰਪਨੀਆਂ ਜਿਹੜੀਆਂ ਹੈਗੀਆਂ ਉਹਨਾਂ ਦੀ ਇਸ਼ੂ ਪ੍ਰੋਬਲਮਸ ਹੈਗੇ ਆ। ਸੋ ਪਲੀਜ਼ ਇਹ ਚੈੱਕ ਕਰੋ, ਆਪਣੇ ਜਿਹੜਾ ਡਰਾਈਵਰ ਹੈਗਾ ਉਹਨੂੰ ਪਤਾ ਹੋਣਾ ਚਾਹੀਦਾ। ਜੀ ਜੀ ਬਿਲਕੁਲ। ਤੇ ਸਮਾਂ ਵੀ ਜਿਹੜਾ ਆਪਣੇ ਅੱਜ ਦੇ ਪ੍ਰੋਗਰਾਮ ਦਾ ਹੁਣ ਇੱਥੇ ਹੀ ਜਿਹੜਾ ਸਮਾਪਤ ਹੈਗਾ। ਸੋ ਕਈ ਕੁਛ ਜਿਹੜਾ ਆਪਾਂ ਦੇਖੋ ਇਸ ਦੇ ਵਿੱਚ ਜਿਹੜਾ ਦੱਸ ਰਹੇ ਆ ਵੀ ਕਿਸ ਤਰੀਕੇ ਦੇ ਨਾਲ ਹੈਗਾ ਤੇ ਬਿਲਕੁਲ ਸੋ ਜਿੱਦਾਂ ਇਹਨਾਂ ਨੇ ਕਿਹਾ ਵੀ ਪਤਾ ਹੋਣਾ ਚਾਹੀਦਾ ਡਰਾਈਵਰ ਨੂੰ, ਇਹ ਆਪਾਂ ਕਹਿ ਨਹੀਂ ਸਕਦੇ। ਉਹਦੇ ਵਿੱਚ ਦੇਖੋ ਇਹ ਮੱਦ ਵੀ ਹੈਗੀ ਹੈ ਜਦੋਂ AOBRD ਜਾਂ ELD ਲੱਗੀ ਆ ਵੀ ਮੈਨੂਅਲ ਵੀ ਤੁਹਾਡੇ ਕੋਲ ਪਿਆ ਹੋਣਾ ਚਾਹੀਦਾ ਆ, ਤੁਹਾਨੂੰ ਪਤਾ ਵੀ ਹੋਣਾ ਚਾਹੀਦਾ ਵੀ ਉਸਨੂੰ ਕਿੱਦਾਂ ਓਪਰੇਟ ਕਰਨਾ ਆ, ਕਿੱਦਾਂ ਓਪਰੇਟ ਨਹੀਂ ਕਰਨਾ। ਸੋ ਇਹ ਚੀਜ਼ਾਂ ਕਹਿ ਕੇ ਆਪਾਂ ਇੱਕ ਦੂਜੇ ਨੂੰ ਕਹਿ ਕੇ ਤਾਂ ਆਪਾਂ ਉਹ ਤੋਂ ਬਚ ਸਕਦੇ ਹਾਂ। ਸ਼ਾਇਦ ਲਾਅ ਐਨਫੋਰਸਮੈਂਟ ਵਾਲਿਆਂ ਤੋਂ ਨਹੀਂ ਇਹ ਚੀਜ਼ ਕਹਿ ਕੇ ਆਪਾਂ ਬਚਾਂਗੇ ਵੀ ਮੈਨੂੰ ਪਤਾ ਨਹੀਂ ਆ ਵੀ ਇਹ ਕੀ ਲੱਗਾ। ਉਹਨਾਂ ਕਹਿਣਾ ਫਿਰ ਤੈਨੂੰ ਇਹ ਵੀ ਨਹੀਂ ਪਤਾ ਹੋਣਾ ਵੀ ਪਿੱਛੇ ਲੋਡ ਕਿਹੜਾ ਆ। ਸੋ ਇੱਦਾਂ ਦੀ ਚੀਜ਼ ਨਾ ਕਹਿ ਕੇ ਸ਼ਾਇਦ ਜਿਹੜਾ ਗੁਜ਼ਾਰਾ ਜਿਹੜਾ ਉਹ ਨਹੀਂ ਹੋ ਸਕੂਗਾ। ਉਹ ਬਿਲਕੁਲ ਰਾਜ, ਇੱਥੇ ਮੈਂ ਇੱਕ ਗੱਲ ਹੋਰ ਦੱਸ ਦਿਆਂ ਕਿ ਜਿਹੜਾ 4th of July ਆ ਵੀਕਐਂਡ ਹੈਗਾ ਆ, ਇਹ ਬਹੁਤ ਜ਼ਿਆਦਾ ਹਾਈ ਲੈਵਲ ਦੇ ਤੇ ਕਾਰਗੋ ਥੈਫਟ ਹੁੰਦੇ ਆ, ਚੋਰੀਆਂ ਹੁੰਦੀਆਂ ਕਾਰਗੋ ਦੀਆਂ। ਸੋ ਪਲੀਜ਼ ਜਿਹੜੇ ਵੀ ਟਰੱਕਰ ਇਸ ਵੇਲੇ ਇਸ ਵੀਕਐਂਡ ਬਾਹਰ ਹੈਗੇ ਆ
ਉਹ ਬਹੁਤ ਧਿਆਨ ਦੇ ਨਾਲ, ਬਹੁਤ ਸਮਝਦਾਰੀ ਦੇ ਨਾਲ ਕੰਮ ਲਿਓ। ਕਿਤੇ ਆਪਣਾ ਟਰੱਕ ਉਸ ਜਿਹੜੀ ਹੈ ਸੁਨਸਾਨ ਜਗ੍ਹਾ ਤੇ ਨਾ ਪਾਰਕ ਕਰੋ। ਜਿਹੜੇ ਲਾਸਟ ਪ੍ਰੀਵੀਅਸ ਈਅਰ ਦੀਆਂ 4th of July ਦੀਆਂ ਜਿਹੜੀਆਂ ਚੋਰੀਆਂ ਹੈਗੀਆਂ, ਉਹਦੇ ਚ 3.5 ਮਿਲੀਅਨ ਦੇ ਹੈਡਫੋਨਸ ਲਾਸ ਐਂਜਲਸ ਤੋਂ, 2 ਮਿਲੀਅਨ ਦੇ ਪਰਫਿਊਮ ਨਿਊ ਜਰਸੀ ਤੋਂ, 1.3 ਮਿਲੀਅਨ ਦੀ ਅਪੈਰਲ ਤੇ ਐਕਸੈਸਰੀਜ਼ ਟੈਨਸੀ ਚੋਂ, 5 ਲੱਖ ਦੇ ਇਲੈਕਟ੍ਰੋਨਿਕਸ ਜਾਰਜੀਆ ਚੋਂ, ਤੇ 4 ਲੱਖ ਦੇ ਸੈੱਲਫੋਨ ਜਿਹੜੇ ਆ ਫਲੋਰੀਡਾ ਚੋਂ। ਇਹ ਬਹੁਤ ਜਿਹੜੀਆਂ ਚੋਰੀਆਂ ਜਿਹੜੀਆਂ ਲੋਡਾਂ ਦੀਆਂ ਹੋਈਆਂ ਆ। ਲਾਸਟ ਜਿਹੜੀਆਂ ਹੈਗੀਆਂ 107 ਕਾਰਗੋ ਥੈਫਟ ਜਿਹੜੇ ਆ ਉਹ ਰਿਪੋਰਟ ਹੋਏ ਸੀਗੇ ਇਸ ਵੀਕਐਂਡ ਤੇ। ਸੋ ਪਲੀਜ਼ ਜੇ ਤੁਸੀਂ ਆਪਣਾ ਇਦਾਂ ਦਾ ਕੋਈ ਵੀ ਤੁਸੀਂ ਬਾਹਰ ਹੈਗੇ ਆ ਇਸ ਵੀਕਐਂਡ ਤੇ, ਆਪਣਾ ਜਿਹੜਾ ਬਿਲਕੁਲ ਧਿਆਨ ਰੱਖਿਓ। ਕਿਸੇ ਵੀ ਐਸੀ ਜਗ੍ਹਾ ਤੇ ਟਰੱਕ ਨਹੀਂ ਖੜਾ ਕਰਨਾ ਜਿੱਥੇ ਕਿ ਬਿਲਕੁਲ ਹਨੇਰਾ ਹੋਵੇ ਜਾਂ ਤੁਸੀਂ ਅਨਸਿਕਿਉਰ ਫੀਲ ਕਰਦੇ ਹੋ। ਪਲੀਜ਼ ਆਪਣਾ ਖਿਆਲ ਰੱਖੋ, ਆਪਣੇ ਲੋਡ ਦਾ ਖਿਆਲ ਰੱਖੋ ਤੇ ਕੋਸ਼ਿਸ਼ ਕਰੋ ਵੀ ਸੇਫ ਘਰ ਨੂੰ ਵਾਪਸ ਆਓ। ਜੀ ਜੀ। ਤੇ ਇੱਥੇ ਹੀ ਜਿਹੜਾ ਹੁਣ ਆਪਾਂ ਸਮਾਪਤੀ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ, ਤੇ ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਜਿਹੜਾ ਜੀ ਹੁਣ ਅਗਲੀ ਵਾਰ। ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਤੇ ਸਭ ਨੂੰ ਇੱਕ ਵਾਰੀ ਫੇਰ ਹੈਪੀ 4th of July। ਸਟੇ ਸੇਫ, ਡੋਂਟ ਡਰਿੰਕ ਐਂਡ ਡਰਾਈਵ, ਤੇ ਘਰੇ ਬਹਿ ਕੇ ਆਪਣੇ ਪਰਿਵਾਰ ਦੇ ਨਾਲ ਅੱਜ ਦਾ ਜਿਹੜਾ ਦਿਨ ਆ ਇੰਜੋਏ ਕਰੋ। ਜੇ ਕਿਸੇ ਨੇ ਫਾਇਰਵਰਕਸ ਦੇਖਣ ਜਾਣੇ ਆ ਉੱਥੇ ਜਾਓ। ਜਿੱਦਾਂ ਵੀ ਕਰਨਾ ਹੈ ਪਰਿਵਾਰ ਦੇ ਨਾਲ ਸਮਾਂ ਬਤੀਤ ਕਰੋ। ਕਿਸੇ ਦੇ ਲਈ ਹੈਜ਼ਰਡ ਨਾ ਬਣੋ, ਤੇ ਜਿਹੜਾ ਆ ਉਹ ਸਹੀ ਤਰੀਕੇ ਦੇ ਨਾਲ ਕਰੋ। ਪਟਾਕੇ ਜਿਹੜੇ ਜਿੱਥੇ ਅਲਾਉਡ ਨੇ ਚਲਾਉਣੇ, ਸਹੀ ਤਰੀਕੇ ਦੇ ਨਾਲ ਸੇਫਟੀ ਦੇ ਨਾਲ ਭਾਈ ਚਲਾਓ। ਇਹ ਵੀ ਕਿਉਂਕਿ ਇਹ ਹਰ ਇੱਕ ਸ਼ਹਿਰ ਵਾਲਿਆਂ ਨੂੰ ਦੇਖਣਾ ਪੈਣਾ, ਕਈ ਥਾਵਾਂ ਦੇ ਉੱਤੇ ਲੀਗਲ ਨਹੀਂ ਆ, ਇਲੀਗਲ ਆ। ਸਾਡੇ ਵਾਲੇ ਸ਼ਹਿਰਾਂ ਦੇ ਵਿੱਚ ਤਾਂ ਲਿਖਿਆ ਕਹਿੰਦੇ ਵੀ ਕੱਲੇ ਪਟਾਕੇ ਵੱਜਦੇ ਦੇਖੀ ਨਾ ਜਾਓ, ਜੇ ਕੋਈ ਹੋਰ ਵਜਾ ਰਿਹਾ ਤੇ ਸਾਨੂੰ ਦੱਸੋ ਤਾਂ ਜੋ ਅਸੀਂ ਉਸ ਨੂੰ ਫਾਈਨ ਕਰ ਸਕੀਏ ਫੜ ਕੇ, ਕਿਉਂਕਿ ਅੱਗ ਲੱਗਣ ਦਾ ਕਿੰਨਾ ਖਤਰਾ ਰਹਿੰਦਾ ਇਹਨਾਂ ਦੇ ਕਰਕੇ। ਇਸ ਟਾਈਮ ਹਰ ਇੱਕ ਚੀਜ਼ ਸੁੱਕੀ ਪਈ ਆ। ਮੀਂਹ ਪਿਆ ਨੂੰ ਹੁਣ ਥੋੜਾ ਸਮਾਂ ਹੋ ਗਿਆ, ਘਾਹ ਵਧਿਆ ਪਿਆ ਆ, ਤੇ ਝਟਪਟ ਜਿਹੜੀ ਆ ਉਹ ਫਿਰ ਲੱਖਾਂ ਡਾਲਰਾਂ ਦੇ ਵਿੱਚ ਜਿਹੜੀ ਉਹ ਇੱਕ ਬੰਦੇ ਦੀ ਜਿਹੜੀ ਸ਼ਰਾਰਤ ਆ ਉਹ ਪੈ ਸਕਦੀ ਆ। ਸੋ ਪਲੀਜ਼ ਇਹ ਸਾਰੇ ਚੀਜ਼ ਦਾ ਧਿਆਨ ਰੱਖੋ। ਡਿਟੈਂਸ਼ਨ ਟਾਈਮ ਦਾ ਵੀ ਜਿਹੜਾ ਕਮੈਂਟਸ ਹੈਗੇ ਉਹ ਵੀ ਤੁਸੀਂ ਵੀ ਪੋਸਟ ਕਰਤਾ ਹੈ, ਤੇ ਆਪਣੀ ਨਾਪ ਵਾਲੀ ਵੈਬਸਾਈਟ ਤੇ ਨਿਊਜ਼ ਦੇ ਵਿੱਚ ਜਾ ਕੇ ਵੀ ਅਸੀਂ ਪੋਸਟ ਕਰਤਾ ਹੈ। ਸੋ ਪਲੀਜ਼ ਜਿਹੜੇ FMCSA ਦੇ ਡਿਟੈਂਸ਼ਨ ਦੇ ਜਿਹੜੇ ਕਮੈਂਟਸ ਹੈਗੇ ਆ ਉਹ ਜ਼ਰੂਰ ਪੂਰੇ ਦੇ ਪੂਰੇ ਜਿਹੜੇ ਆ ਉਹ ਇਦਾਂ ਹੀ ਜਿਹੜੇ ਆ ਕਾਪੀ ਪੇਸਟ ਕਰੋ, ਤਾਂ ਕਿ ਪੂਰਾ ਡੀਟੇਲ ਦੇ ਵਿੱਚ ਆਪਾਂ ਗੱਲ ਕਰ ਸਕੀਏ। ਜੀ ਬਿਲਕੁਲ। ਸੋ ਜਿੱਦਾਂ ਪਿਛਲੇ ਦੀ ਸਲਾਹ ਦਿੱਤੀ ਸੀ, ਸੋ ਇਹਨਾਂ ਨੇ ਉਹ ਡਰਾਫਟ ਤਿਆਰ ਕਰਤਾ ਹੈ ਵੀ ਕਮੈਂਟ ਕਿੱਦਾਂ ਕਰਨਾ ਆ। ਸੋ ਉਹ ਕਮੈਂਟ ਕੀ ਕਰਨੇ ਨੇ ਜਿਹੜੇ ਉਹਦੇ ਵਿੱਚ ਤੁਹਾਡੀ ਮਰਜ਼ੀ ਆ। ਤੁਸੀਂ ਐਗਜ਼ੈਕਟਲੀ ਇਦਾਂ ਯੂਜ਼ ਕਰਨਾ ਚਾਹੁੰਦੇ ਹੋ, ਜਾਂ ਇਹਦੇ ਵਿੱਚ ਤੁਹਾਨੂੰ ਲੱਗਦਾ ਵੀ ਕੁਝ ਹੋਰ ਤੁਸੀਂ ਐਡ ਕਰਨਾ ਚਾਹੁੰਦੇ ਹੋ, ਕੁਝ ਕੱਢਣਾ ਚਾਹੁੰਦੇ ਹੋ, ਉਸ ਦੇ ਮੁਤਾਬਕ ਕਰ ਸਕਦੇ ਹੋ। ਇੱਕ ਡਰਾਫਟ ਜਿਹੜਾ ਤਿਆਰ ਕਰਕੇ ਆ ਇਹਨਾਂ ਨੇ ਲਿਖ ਦਿੱਤਾ ਹੋਇਆ ਹੈ। ਉਹ ਕਮੈਂਟ ਐਜ਼ ਇਟ ਇਜ਼ ਵੀ ਜਿਹੜੇ ਉਹ ਮੈਂ ਪੋਸਟ ਕਰਤੇ ਆਪਣੇ ਜਿਹੜਾ ਫੇਸਬੁੱਕ ਲਾਈਵ ਚੱਲ ਰਿਹਾ ਉਹਦੇ ਕਮੈਂਟਸ ਦੇ ਵਿੱਚ। ਉਸ ਨੂੰ ਜਿਹੜਾ ਤੁਸੀਂ ਉਹਨਾਂ ਦੇ ਸਵਾਲਾਂ ਦੇ ਜਿਹੜੇ ਜਵਾਬ ਆ ਉਸ ਹਿਸਾਬ ਦੇ ਨਾਲ ਜਿਹੜੇ ਉਹਦੇ ਵਿੱਚ ਦੇ ਸਕਦੇ ਆ। 350 ਕਮੈਂਟ ਅਜੇ ਤੱਕ ਹੋਏ ਨੇ। ਸੋ ਇੱਕ ਹਫ਼ਤੇ ਦੇ ਵਿੱਚ ਮਸਾਂ ਹੀ 100 ਕਮੈਂਟ ਜਿਹੜਾ ਉਸ ਦੇ ਵਿੱਚ ਵਧਿਆ ਆ। 9 ਆਈ ਥਿੰਕ ਸਤੰਬਰ 9 ਤੱਕ ਜਿਹੜਾ ਅਖੀਰਲੀ ਤਰੀਕ ਹੈਗੀ ਆ। ਸੋ ਤਕਰੀਬਨ 1 ਮਹੀਨਾ ਪਿਆ ਆ। ਸੋ ਵੱਧ ਤੋਂ ਵੱਧ ਨਹੀਂ ਕੁਝ ਮਹੀਨੇ ਜਿਹੜੇ ਅਜੇ ਪਏ ਨੇ ਉਸ ਦੇ ਵਿੱਚ, ਮਾਫੀ ਚਾਹੁੰਦਾ। ਸੋ ਜੁਲਾਈ, ਅਗਸਤ, ਸਤੰਬਰ ਜਿਹੜਾ 2 ਮਹੀਨੇ ਘੱਟੋ ਘੱਟ ਜਿਹੜੇ ਇਸ ਦੇ ਵਿੱਚ ਪਏ ਹੋਏ ਨੇ। ਸੋ ਤੁਸੀਂ ਵੱਧ ਤੋਂ ਵੱਧ ਜਿਹੜੇ ਇਸ ਦੇ ਵਿੱਚ ਕਮੈਂਟ ਆ ਉਹ ਤੁਸੀਂ ਕਰੋ, ਤਾਂ ਜੋ ਜਿਹੜਾ ਡਿਟੈਂਸ਼ਨ ਸੈਂਟਰ ਨੂੰ ਲੈ ਕੇ ਤੁਹਾਡੇ ਕਈ ਤਰੀਕੇ ਦੇ ਸ਼ੰਕੇ ਨੇ, ਸ਼ੱਕ ਨੇ, ਜਿਹੜੇ ਤੁਸੀਂ ਚਾਹੁੰਦੇ ਆ ਵੀ ਉਹ ਠੀਕ ਹੋਵੇ, ਉਸ ਨੂੰ ਠੀਕ ਕੀਤਾ ਜਾ ਸਕੇ। ਸੋ 4 ਜੁਲਾਈ ਦੀ ਪਰੇਡ ਦੀ ਗੱਲ ਕਰਦੇ ਜਾਈਏ ਰਾਜਕਨਵੀਰ ਸਿੰਘ ਜੀ, ਫਰੀਮੌਂਟ ਤੇ ਸੈਨੋਜ਼ੇ ਤੇ ਬਿਨਾਂ ਜਿਹੜੇ ਹੋਰ ਜਿਹੜੀਆਂ ਖਬਰਾਂ ਆ ਰਹੀਆਂ, ਵੱਡੀ ਗਿਣਤੀ ਦੇ ਵਿੱਚ ਆਪਣੇ ਪੰਜਾਬੀ ਜਿਹੜੇ ਆ ਟ੍ਰੇਸੀ, ਟਰਲਕ ਤੇ ਫੇਅਰਫੀਲਡ ਜਿਹੜੀਆਂ ਪਰੇਡਸ ਹੋ ਰਹੀਆਂ ਉਹਨਾਂ 'ਚ ਇਸ ਟਾਈਮ ਰਾਈਟ ਨਾਓ ਜਿਹੜਾ ਹਿੱਸਾ ਲੈ ਰਹੇ ਹੈ। ਬਿਲਕੁਲ। ਫਰੀਮੌਂਟ, ਸੈਨ ਹੋਜ਼ੇ, ਇਸ ਵਾਲੇ ਪਾਸੇ ਸਾਰਿਆਂ ਦੇ ਵਿੱਚ ਕਈ ਥਾਵਾਂ ਦੇ ਉੱਤੇ ਜਿਹੜੇ ਉਹ ਜਾ ਰਹੇ ਨੇ। ਸੋ ਸਭ ਨੂੰ ਬਹੁਤ ਬਹੁਤ ਜਿਹੜਾ ਸਭ ਦਾ ਧੰਨਵਾਦ, ਤੇ ਸਾਡੇ ਵੱਲੋਂ ਸਭ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। ਪ੍ਰੀਤ ਇੰਡੀਆ ਮਾਰਕੀਟ ਆਪਣੀ ਪਹਿਲੀ ਐਨਵਰਸਰੀ ਤੇ ਦੇ ਰਹੇ ਹਨ ਖਾਸ ਆਫਰ, ਜਿੱਥੋਂ ਤੁਸੀਂ ਲੈ ਸਕਦੇ ਹੋ ਇੰਡੀਅਨ ਫਿਜ਼ੀਅਨ ਅਤੇ ਪਾਕਿਸਤਾਨੀ ਗਰੋਸਰੀ, ਆਟਾ, ਦਾਲਾਂ ਅਤੇ ਚੌਲਾਂ ਤੇ ਲੱਗ ਚੁੱਕੀ ਹੈ ਭਾਰੀ ਸੇਲ। ਇੰਡੀਆ ਟੀ ਸਿਰਫ ਹੀ 599 ਵਿੱਚ ਅਤੇ ਚੱਕੀ ਆਟਾ ਸਿਰਫ ਹੀ 999 ਦੇ ਵਿੱਚ। ਹਰ ਇੱਕ ਤਰ੍ਹਾਂ ਦੇ ਆਰਗੈਨਿਕ ਦਾਲਾਂ ਅਤੇ ਮਸਾਲੇ ਖਰੀਦ ਸਕਦੇ ਹੋ ਅਤੇ ਲੈ ਸਕਦੇ ਹੋ ਸ਼ੂਗਰ ਫ੍ਰੀ ਆਟਾ ਅਤੇ ਚੌਲ। ਵਿਆਹ ਤੇ ਜਾਗੋ ਦਾ ਸਮਾਨ ਮਿਲਦਾ ਹੈ ਅਤੇ ਫੋਲਡਿੰਗ ਬੈੱਡ ਵੀ ਖਰੀਦ ਸਕਦੇ ਹੋ। ਗੁਰਦੁਆਰਾ ਸਾਹਿਬ ਦੀ ਗਰੋਸਰੀ ਕਰਨ ਤੇ 10% ਦਾ ਡਿਸਕਾਊਂਟ ਲਓ। ਜੇਕਰ ਤੁਸੀਂ ਫੋਨ ਤੇ $100